ਨਾਥਲ ਜੀ ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 16 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਥ ਖਬਰ ਤੋਂ। ਕੱਲ ਰਾਤ ਤੋਂ ਹੀ ਕਹਿ ਲਓ ਜਾਂ ਕੱਲ ਦਿਨ ਤੋਂ ਹੀ ਕਹਿ ਲਓ, ਇੱਕ ਖਬਰ ਦੀ ਬੜੀ ਚਰਚਾ ਉਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੀ ਥਾਂ ਤੇ ਨਵੇਂ ਜਥੇਦਾਰ ਸਾਹਿਬ ਨੂੰ ਇਹ ਜਿਹੜੀ ਡਿਊਟੀ ਹੈ ਜਾਂ ਇਹ ਜਿਹੜਾ ਫਰਜ਼ ਹੈ ਉਹਨਾਂ ਨੂੰ ਸੌਂਪਿਆ ਗਿਆ। ਹੁਣ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਕੱਲ ਆਪਾਂ ਵੀ ਇਸ ਖਬਰ ਤੇ, ਇਸ ਪੂਰੇ ਪ੍ਰਕਰਨ ਤੇ ਕਈ ਪਹਿਲੂਆਂ ਤੋਂ ਚਰਚਾ ਕੀਤੀ ਤੇ ਅੱਜ ਦਿਨ ਭਰ ਵੀ ਇਸ ਮਸਲੇ ਤੇ ਚਰਚਾ ਹੁੰਦੀ ਰਹੀ, ਖਾਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਵੀ। ਪਰ ਜਿਹੜੀ ਖਬਰ ਆ ਰਹੀ ਹੈ, ਜਿਹੜੀ ਇੱਕ ਖਾਸ ਚਰਚਾ ਛਿੜੀ ਹੈ, ਉਹ ਇਹ ਹੈ ਕਿ ਮੰਡ ਦੀ ਚਿੱਠੀ ਤੇ ਭੁੱਲਰ ਦੀ ਰਿਹਾਈ ਨੇ ਕਰਵਾਈ ਹੈ ਗਿਆਨੀ ਹਰਪ੍ਰੀਤ ਦੀ ਛੁੱਟੀ। ਕੀ ਇਹ ਗੱਲ ਸੱਚ ਹੈ? ਪ੍ਰਵੀਨ ਜੀ, ਇਸ ਤਰ੍ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾਂ ਇਹਨਾਂ ਅਹੁਦਿਆਂ ਦੇ ਉੱਤੇ ਜਦੋਂ ਸੇਵਾ ਸੰਭਾਲੀ ਜਾਂਦੀ ਹੈ, ਜਦੋਂ ਜਥੇਦਾਰੀ ਸੌਂਪੀ ਜਾਂਦੀ ਹੈ, ਜਦੋਂ ਇਹ ਮਤਲਬ ਕਿ ਵੱਡੇ ਥਾਵਾਂ ਦੇ ਉੱਤੇ ਨਿਯੁਕਤੀਆਂ ਹੁੰਦੀਆਂ ਨੇ, ਤਦ ਬੜੇ ਆਦਰ ਭਾਵ ਨਾਲ, ਬੜੇ ਸਤਿਕਾਰ ਭਾਵ ਨਾਲ, ਬੜੇ ਸਰੋਪਾਓ ਪਾ ਕੇ, ਸਨਮਾਨਿਤ ਕਰਕੇ, ਜੈਕਾਰੇ ਲਾ ਕੇ ਲਿਆਂਦਾ ਜਾਂਦਾ। ਪਰ ਜਦੋਂ ਇਹਨਾਂ ਅਹੁਦਿਆਂ ਤੋਂ ਤੋਰਿਆ ਜਾਂਦਾ ਤਦ ਬੜਾ ਮਤਲਬ ਕਿ ਅਜੀਬ ਵਰਤਾਰਾ ਹੁੰਦਾ ਹੈ, ਜਿਸ ਨੂੰ ਸੁਧਾਰਨ ਦੀ ਲੋੜ ਹੈ ਜੀ। ਕਿ ਘੱਟੋ ਘੱਟ ਉਸ ਸ਼ਖਸੀਅਤ ਨੂੰ ਜਦੋਂ ਵੀ ਤੋਰਿਆ ਜਾਂਦਾ, ਕਿਸੇ ਨੂੰ ਕਹਿੰਦੇ ਜੀ ਗੱਡੀ ਛੱਡ ਜਾ, ਪੈਦਲ ਚੱਲ ਜਾ, ਕਿਸੇ ਨੂੰ ਕਹਿੰਦੇ ਆ ਘਰੇ ਫੋਨ ਕਰਕੇ ਕਿ ਸਵੇਰ ਤੋਂ ਨਾ ਹੀ ਤੇਰੀ ਛੁੱਟੀ ਹੈ। ਹੁਣ ਵਿਦੇਸ਼ ਗਿਆ ਨੂੰ ਇਹ ਪਤਾ ਲੱਗ ਗਿਆ ਜੀ ਕਿ ਹਾਂਜੀ ਤੁਹਾਨੂੰ ਹਟਾ ਦਿੱਤਾ। ਬੇਸ਼ੱਕ ਹਰਵਿੰਦਰ ਧਾਮੀ ਹੋਰਾਂ ਨੇ ਮੀਡੀਆ ਚ ਆ ਕੇ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਜੀ, ਉਹਨਾਂ ਦੀ ਸਹਿਮਤੀ ਨਾਲ ਹੈ, ਉਹਨਾਂ ਨੇ ਸਵੈ ਇੱਛਾ ਨਾਲ ਅਹੁਦਾ ਛੱਡਿਆ, ਉਹਨਾਂ ਨੇ ਫੋਨ ਤੇ ਸਾਨੂੰ ਬਾਹਰੋਂ ਕਿਹਾ ਸੀ। ਮਤਲਬ ਜੇ ਬਾਹਰੋਂ ਕਿਹਾ ਸੀ ਤਾਂ ਵੀ ਤਾਂ ਕਹਿ ਸਕਦੇ ਸੀ ਕੋਈ ਨਾ ਜਥੇਦਾਰ ਸਾਹਿਬ ਤੁਸੀਂ ਆ ਜਾਓ, ਤੁਹਾਡੇ ਆਉਣ ਤੋਂ ਬਾਅਦ ਤੁਹਾਨੂੰ ਵਿਦਾਇਗੀ ਦੇਵਾਂਗੇ, ਫਿਰ ਉਹ ਤੋਂ ਬਾਅਦ ਆਪਾਂ ਇਹ ਰਸਮ ਪੂਰੀ ਕਰ ਲਾਂਗੇ, ਹੈ ਨਾ। ਤੇ ਇਸ ਲਈ ਇਹ ਸਾਰਿਆਂ ਨੂੰ ਸਮਝ ਆਉਂਦਾ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਪਹਿਲੂ ਹੈਗਾ। ਹਾਂ, ਜੋ ਦਰੁਸਤ ਪੜਾ ਉਹ ਇਹ ਹੈ ਕਿ 4 ਸਾਲ 238 ਦਿਨਾਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਸੰਪੂਰਨ ਜਥੇਦਾਰ, ਪੱਕਾ ਜਥੇਦਾਰ, ਸਥਾਈ ਜਥੇਦਾਰ ਮਿਲਿਆ ਜੀ। 4 ਸਾਲ 238 ਦਿਨਾਂ ਬਾਅਦ। ਤੇ ਉਸ ਨਾਤੇ 39ਵੇਂ ਮਤਲਬ ਪੱਕੇ ਜਥੇਦਾਰ ਨੇ ਗਿਆਨੀ ਰਘਵੀਰ ਸਿੰਘ ਹੋਰੀ, ਜਿਨ੍ਹਾਂ ਨੂੰ ਇਹ ਸੇਵਾ ਹੁਣ ਸੰਭਾਲੀ ਗਈ ਹੈ। ਵੈਸੇ ਇਸ ਦੌਰਾਨ ਗੱਲ ਇਹ ਵੀ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਵੀ ਹੁਣ ਪਰਮਾਨੈਂਟ ਪੱਕੇ ਜਥੇਦਾਰ ਵਜੋਂ ਨਿਯੁਕਤੀ ਮਿਲੀ, ਕਿਉਂਕਿ ਗਿਆਨੀ ਰਘਵੀਰ ਸਿੰਘ ਉੱਥੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਸੀ। ਠੀਕ ਹੈ। ਤੇ ਇਸ ਲਈ ਉੱਥੇ ਵੀ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਥੇਦਾਰ ਨਿਯੁਕਤ ਕੀਤਾ ਗਿਆ। ਦੂਸਰੇ ਪਾਸੇ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਨੇ ਵੀ ਉੱਥੇ ਗਿਆਨੀ ਬਲਦੇਵ ਸਿੰਘ ਹੋਰੀ, ਜਿਹੜੇ ਕਾਰਜਕਾਰੀ ਜਥੇਦਾਰ ਸੇਵਾ ਨਿਭਾ ਰਹੇ ਸੀ, ਉਹਨਾਂ ਨੂੰ ਪੱਕੇ ਜਥੇਦਾਰ ਦੀ ਨਿਯੁਕਤੀ ਦੇ ਦਿੱਤੀ ਹੈ ਕੱਲ। ਸੋ ਇਸ ਲਈ ਕੱਲ 3 ਤਖਤਾਂ ਨੂੰ ਪੱਕੇ ਜਥੇਦਾਰ ਮਿਲੇ ਨੇ। ਤਖਤ ਸ੍ਰੀ ਪਟਨਾ ਸਾਹਿਬ ਨੂੰ ਗਿਆਨੀ ਬਲਦੇਵ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਗਿਆਨੀ ਸੁਲਤਾਨ ਸਿੰਘ ਔਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਗਿਆਨੀ ਰਘਵੀਰ ਸਿੰਘ ਹੋਰੀ। ਪਰ ਜਿਹੜੀ ਜਥੇਦਾਰਾਂ ਦਾ ਇਸ ਪਹਿਲੂ ਤੋਂ ਜਾਣ ਦਾ ਹਵਾਲਾ ਹੈ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਹਵਾਲਾ, ਜਿਹੜੀ ਚਿੱਠੀ ਦਾ ਹਵਾਲਾ ਤੁਸੀਂ ਕਹਿ ਰਹੇ ਹੋ ਜਾਂ ਜਿਹੜੀ ਰਿਹਾਈ ਦੇ ਮਾਮਲੇ ਤੇ ਗੱਲ ਕਰ ਰਹੇ ਹੋ, ਜਿਹੜਾ ਮੁੱਖ 2-3 ਮੁੱਦੇ ਉੱਭਰੇ ਮੀਡੀਆ ਦੇ ਵਿੱਚ, ਉਹਨਾਂ 'ਚ ਸਭ ਤੋਂ ਵੱਡਾ ਮੁੱਦਾ ਬਣ ਕੇ ਉੱਭਰਿਆ ਰਾਘਵ ਚੱਡਾ ਦੀ ਮੰਗਣੀ 'ਚ ਜਾਣ ਦਾ, ਜਿਸ ਨੂੰ ਮੀਡੀਆ ਨੇ ਹੋ ਹੱਲਾ ਬਣਾਇਆ ਕਿ ਜੀ ਉਹਦੀ ਮੰਗਣੀ 'ਚ ਜਾਣ ਕਰਕੇ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਤੋਂ ਮੁਕਤ ਕੀਤਾ ਜਾ ਰਿਹਾ। ਜਾਂ ਫਿਰ ਇੱਕ ਵਾਰ 8 ਮਾਰਚ 2023 ਨੂੰ ਇਹ ਮੇਰਾ ਖਿਆਲ ਇੱਕ ਮਤਲਬ ਕਿ ਸਮਾਗਮ ਸੀਗਾ ਅਨੰਦਪੁਰ ਸਾਹਿਬ ਵਿਖੇ, ਹੈ ਨਾ। ਉਹ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ, ਉੱਥੇ ਵੀ ਉਹਨਾਂ ਨੇ ਕੁਝ ਸਰਮਾਏਦਾਰਾਂ ਦੀ ਪਾਰਟੀ ਸ਼ਬਦ ਕਿਹਾ ਸੀਗਾ ਅਕਾਲੀ ਦਲ ਲਈ ਕਿ ਇਹ ਸਰਮਾਏਦਾਰਾਂ ਦੀ ਪਾਰਟੀ ਬਣ ਗਿਆ, ਇਹ ਹੁਣ ਪੰਥ ਦਾ ਸੇਵਾਦਾਰ ਵਜੋਂ ਸੇਵਾ ਨਹੀਂ ਨਿਭਾ ਰਿਹਾ। ਉਹ ਕਹਿੰਦੇ ਉਹ ਗੱਲ ਵੀ ਕਿਤੇ ਨਾ ਕਿਤੇ ਮਨ 'ਚ ਖੜੀ ਸੀ ਕਿ ਇਹ ਕਿਹਾ। ਜਾਂ ਫਿਰ ਹਾਲ ਹੀ 'ਚ 3 ਜੂਨ 2023 ਨੂੰ ਵੀ ਮਤਲਬ ਕਿ ਉਹਨਾਂ ਨੇ ਅਕਾਲੀ ਦਲ ਨੂੰ ਕੁਝ ਸਲਾਹ ਦਿੱਤੀ ਸੀ ਕਿ 50 ਸਾਲ ਪੁਰਾਣਾ ਏਜੰਡਾ ਤੁਹਾਡਾ ਕਿੱਥੇ ਗਵਾਚ ਗਿਆ, ਤੁਸੀਂ ਉਹ ਅਕਾਲੀ ਦਲ ਨਹੀਂ ਰਿਹਾ ਹੁਣ,
ਸੋ ਆਹ ਦੋ ਤਿੰਨ ਗੱਲਾਂ ਨੂੰ ਮੀਡੀਆ ਚ ਐ ਉਭਾਰਿਆ ਜਾ ਰਿਹਾ ਕਿ ਆਹ ਕਾਰਨ ਬਣੇ, ਖਾਸ ਕਰਕੇ ਕਿ ਰਾਘਵ ਚੱਡਾ ਦੇ ਪਹਿਲੂ ਨੂੰ। ਠੀਕ ਹੈ ਪਰ ਮੈਂ ਕੁਝ ਖਾਸ ਗੱਲਾਂ ਵੱਲ ਗੌਰ ਦਿਵਾਉਣਾ ਚਾਹੁੰਦਾ ਜੀ ਜੀ ਪ੍ਰਵੀਨ ਜੀ। ਦੋ ਪਹਿਲੂ ਤਿੰਨ ਪਹਿਲੂ ਨੇ। ਗਿਆਨੀ ਹਰਪ੍ਰੀਤ ਸਿੰਘ ਹੋਰੀ ਬਾਕੀ ਸਿੰਘ ਸਾਹਿਬਾਨਾਂ ਵਾਂਗ, ਬਾਕੀ ਜਥੇਦਾਰਾਂ ਵਾਂਗ ਕੱਲੇ ਗ੍ਰੰਥੀ ਸਿੰਘ ਨਹੀਂ ਸੀਗੇ। ਠੀਕ ਹੈ ਉਹ ਸਿੱਖ ਵਿਦਵਾਨ, ਸਿੱਖ ਪ੍ਰਚਾਰਕ, ਪੰਥਕ ਸਿਆਸਤ ਦੀ, ਧਾਰਮਿਕ ਮਰਿਆਦਾ ਦੀ, ਹੈ ਨਾ, ਇਹਨਾਂ ਮਸਲਿਆਂ ਦੀ, ਪੰਥ ਦੀ ਰਾਜਨੀਤੀ ਦੀ, ਪੰਜਾਬ ਦੇ ਵਰਤਾਰੇ ਦੀ, ਸਾਰੇ ਦੀ ਸਮਝ ਰੱਖਣ ਵਾਲੇ ਸ਼ਖਸੀਅਤ ਵਜੋਂ ਵੀ ਉੱਭਰੇ ਸੀਗੇ। ਤੇ ਇੱਕ ਉਮਰ ਪੱਖੋਂ ਵੀ ਮਤਲਬ ਅਜੇ ਉਸ ਉਹਦੇ ਵਿੱਚੋਂ ਲੰਘ ਰਹੇ ਸੀਗੇ, ਪੜਾਅ ਦੇ ਵਿੱਚੋਂ, ਉਮਰ ਚੋਂ ਵੀ, ਕਿ ਜਿਹਨਾਂ ਕੋਲ ਲੰਬਾ ਪੈਂਡਾ ਪਿਆ। ਸੋ ਇਸ ਦੌਰਾਨ ਉਹ ਯੂਨੀਵਰਸਿਟੀ ਚ ਅਜੇ ਵਿਦਿਆਰਥੀ ਵਾਲੀ ਭੂਮਿਕਾ ਚ ਵੀ PhD ਜਿਵੇਂ, ਹੈ ਨਾ। ਸੋ ਇਸ ਲਈ ਇਹ ਸਾਰੇ ਪਹਿਲੂਆਂ ਤੋਂ ਉਹਨਾਂ ਦੀ ਸਮਝ ਨੂੰ ਦੇਖਦੇ ਆ, ਉਹਨਾਂ ਦੀ ਸਿਆਣਪ ਨੂੰ ਦੇਖਦੇ ਆ, ਉਹਨਾਂ ਦੇ ਮਿਲਾਪੜੇ ਸੁਭਾਅ ਨੂੰ ਦੇਖਦੇ ਆ, ਦੂਸਰੀਆਂ ਪਾਰਟੀਆਂ ਚ, ਦੂਸਰੇ ਦਲਾਂ ਚ ਉਹਨਾਂ ਦਾ ਸਤਿਕਾਰ ਖਾਸਾ ਸੀ। ਸ਼ਾਇਦ ਅਕਾਲੀ ਦਲ ਨੂੰ ਕਿਤੇ ਵੀ ਚੁੱਭਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਅਕਾਲੀ ਖੇਮੇ ਦੇ ਨਾਲ, ਹੈ ਨਾ, ਸਿੱਖ ਜਥੇਬੰਦੀਆਂ ਦੇ ਨਾਲ, ਹੋਰ ਸਮਾਜਿਕ ਸੰਗਠਨਾਂ ਦੇ ਵਿੱਚ, ਹੋਰ ਰਾਜਨੀਤਿਕ ਪਾਰਟੀਆਂ ਚ ਵੀ ਬਹੁਤ ਸਨਮਾਨਿਤ ਸੀ। ਚੰਨੀ ਦੇ ਮੁੰਡੇ ਦੇ ਵਿਆਹ ਤੇ ਵੀ ਸੱਦਾ ਆਇਆ ਸੀ, ਉੱਥੇ ਵੀ ਗਏ ਸੀ। ਰਾਘਵ ਚੱਡਾ ਦੀ ਮੰਗਣੀ ਤੇ ਸੱਦਾ ਆਇਆ, ਤੇ ਇਹ ਤਾਂ ਮੈਂ ਕਹਿੰਦਾ ਮਾਣ ਕਰਨਾ ਚਾਹੀਦਾ ਕਿ ਹਾਂ, ਮਤਲਬ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੂਸਰੇ ਥਾਵਾਂ ਤੇ ਇੰਨੀ ਮਾਨਤਾ ਮਿਲਦੀ ਹੈ ਕਿ ਅਗਲੇ ਕਹਿੰਦੇ ਪਾਰਟੀਆਂ ਦੇ ਲੀਡਰ ਨਹੀਂ ਬੁਲਾਉਣੇ, ਪਰ ਜਥੇਦਾਰ ਸਾਹਿਬ ਨੂੰ ਸੱਦਣਾ ਜੀ। ਤਾਂ ਪਰ ਇਸ ਨੂੰ ਕੁਝ ਲੀਡਰਾਂ ਨੇ, ਜਾਂ ਅਕਾਲੀ ਦਲ ਦੇ ਖਾਸ ਕਰਕੇ ਕੁਝ ਲੀਡਰਾਂ ਨੇ, ਆਪਣੀ ਤੋਹੀਨ ਸਮਝ ਕੇ ਸਾਨੂੰ ਬੁਲਾਇਆ ਨਹੀਂ, ਜਥੇਦਾਰ ਨੂੰ ਬੁਲਾ ਲਿਆ। ਬਈ ਅਕਾਲ ਤਖਤ ਸਾਹਿਬ ਜਥੇਦਾਰ ਸੋਚੋ ਤਾਂ ਕਿਤੇ ਵੱਡਾ ਜੀ, ਪਰ ਤੁਹਾਡੀ ਸੋਚ ਇੰਨੀ ਛੋਟੀ ਹੈ ਕਿ ਤੁਸੀਂ ਕਹਿੰਦੇ ਹੋ ਅਸੀਂ ਮੁਲਾਜ਼ਮ ਰੱਖਿਆ ਤਾਂ। ਇਸ ਲਈ ਇੱਕ ਦੂਸਰਾ ਪਹਿਲੂ ਇਹਦੇ ਵਿੱਚ ਕਿ ਅਕਾਲੀ ਦਲ ਦੇ ਬਾਹਰ ਵੀ ਉਹ ਪ੍ਰਮਾਣਿਤ ਸੀ, ਅਕਾਲੀ ਦਲ ਦੇ ਬਾਹਰ ਵੀ ਉਹ ਸਨਮਾਨਿਤ ਸੀ, ਅਕਾਲੀ ਦਲ ਦੇ ਬਾਹਰ ਵੀ ਉਹਨਾਂ ਨੂੰ ਪੁੱਛਗਿੱਛ ਸੀ। ਤੇ ਇਸ ਲਈ ਆਹ ਦੋ ਹਵਾਲੇ ਅਹਿਮ, ਜਿਹੜੇ ਮੈਂ ਕਹਿ ਰਿਹਾ ਕਿ ਚਾਹੇ ਉਹ ਚੰਨੀ ਦੇ ਮੁੰਡੇ ਦੇ ਵਿਆਹ 'ਚ ਜਾਣਾ ਤੇ ਚਾਹੇ ਹੁਣ ਰਾਘਵ ਚੱਡਾ ਦੀ ਮੰਗਣੀ ਜਾਣਾ, ਇਹਦਾ ਮਤਲਬ ਸਮਾਜਿਕ ਤੌਰ ਤੇ ਤਾਂ ਵਿਚਰਦੇ ਸੀ। ਇਹ ਦੋ ਉਦਾਹਰਨਾਂ ਤੋਂ ਇਹ ਸਾਫ਼ ਹੁੰਦਾ ਕਿ ਉਹ ਇਹੋ ਜਿਹੇ ਕਿੰਨੇ ਸਮਾਗਮਾਂ ਜਾਂਦੇ ਸੀ, ਕਿੰਨੇ ਲੋਕਾਂ 'ਚ ਉਹਨਾਂ ਦਾ ਮੰਨਣਾ, ਗਿਆਨੀ ਹਰਪ੍ਰੀਤ ਹੋਰਾਂ ਦਾ ਕਹਿੰਦੇ ਮੰਨਣਾ ਸੀਗਾ, ਉਹ ਕਹਿੰਦੇ ਸੀ ਕਿ ਜਿੰਨਾ ਸਮਾਜ 'ਚ ਵਿਚਰਾਂਗੇ ਉਹਨਾਂ ਲੋਕਾਂ ਨੂੰ ਗੁਰੂ ਨਾਲ, ਪੰਥ ਨਾਲ, ਸਿੱਖੀ ਨਾਲ ਜੋੜਨ 'ਚ ਅਸੀਂ ਕਾਮਯਾਬ ਹੋਵਾਂਗੇ, ਕਿ ਉਹਨਾਂ ਤੋਂ ਦੂਰੀ ਬਣਾ ਕੇ ਨਹੀਂ, ਨੇੜਤਾ ਬਣਾ ਕੇ ਹੋ ਸਕਦਾ ਹੈ ਸੰਭਵ। ਸੋ ਇਸ ਲਈ ਉਹ ਇਸ ਹਿੱਲੇ ਨਾਲ ਵਿਚਰਦੇ ਸੀ, ਪਰ ਇਹ ਕਹਿੰਦੇ ਕੁਝ ਧਿਰਾਂ ਨੂੰ ਪ੍ਰਵਾਨ ਨਹੀਂ ਸੀਗਾ। ਠੀਕ ਹੈ, ਇੱਥੇ ਨਹੀਂ ਗੱਲ ਤੁਸੀਂ ਇਹ ਵੀ ਗੌਰ ਕਰੋ ਜੀ ਕਿ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜਿੱਥੇ ਕਿਤੇ ਵੀ ਮਿਲ ਜਾਂਦੇ ਸੀ ਪੈਰੀ ਹੱਥ ਲਾਉਂਦੇ ਸੀ। ਠੀਕ ਹੈ, ਕੈਪਟਨ ਅਮਰਿੰਦਰ ਇੱਕ ਵੱਖਰਾ ਸਤਿਕਾਰ ਦਿੰਦੇ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ। ਠੀਕ ਹੈ, ਜੋ ਉਸ ਅਕਾਲ ਤਖਤ ਦੇ ਜਥੇਦਾਰ ਨੂੰ ਰੁਤਬਾ ਹੋਣਾ ਚਾਹੀਦਾ, ਉਹ ਜਿਹਾ ਸਨਮਾਨ ਕਹਿੰਦੇ ਕਾਫੀ ਸਾਲਾਂ ਬਾਅਦ ਬਹਾਲ ਹੋਇਆ ਸੀ। ਦੂਸਰਾ ਪਹਿਲੂ, ਅਮਿਤ ਸ਼ਾਹ ਤੱਕ ਆ ਕੇ ਮੁਲਾਕਾਤ ਕਰ ਚੁੱਕੇ ਨੇ। ਮੈਨੂੰ ਨਹੀਂ ਲੱਗਦਾ ਪਿਛਲੇ ਕੁਝ ਦੌਰ 'ਚ ਜਥੇਦਾਰਾਂ ਦੇ ਨਾਲ ਏਦਾਂ ਦੂਜੇ ਪਾਰਟੀਆਂ ਦੇ ਲੀਡਰਾਂ ਨੇ ਆ ਕੇ ਕਦੇ ਚਰਚਾਵਾਂ ਕੀਤੀਆਂ ਹੋਣ, ਚਾਹੇ ਉਹਦੇ ਪਿੱਛੇ ਬੀਜੇਪੀ ਦੀ ਮਨਸ਼ਾ ਕੁਝ ਗਲਤ ਹੋਵੇ, ਚਾਹੇ ਕੋਈ ਸਿਆਸੀ ਚਾਲ ਹੋਵੇ ਉਹਦੇ ਪਿੱਛੇ, ਪਰ ਤੁਹਾਨੂੰ ਆਪਣੇ ਆਗੂ ਤੇ ਤਾਂ ਭਰੋਸਾ ਹੋਣਾ ਚਾਹੀਦਾ ਨਾ। ਸੋ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਅਮਿਤ ਸ਼ਾਹ ਦਾ ਅਚੇਚੇ ਤੌਰ ਤੇ ਆ ਕੇ ਮਿਲਣਾ, ਚੰਨੀ ਦਾ ਪੈਰੀ ਹੱਥ ਲਾਉਣਾ, ਕੈਪਟਨ ਦਾ ਸਤਿਕਾਰ ਦੇਣਾ, ਤੇ ਹਾਲ ਹੀ ਦੇ ਵਿੱਚ ਭਗਵੰਤ ਮਾਨ ਦਾ ਅਚੇਚੇ ਤੌਰ ਤੇ ਮੁਲਾਕਾਤ ਕਰਨ ਜਾਣਾ ਜਾਂ ਮੁਲਾਕਾਤ ਕਰਨਾ, ਇਹ ਸਾਰੇ ਪਹਿਲੂ ਸੰਕੇਤ ਦਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਰੁਤਬਾ, ਗਿਆਨੀ ਹਰਪ੍ਰੀਤ ਸਿੰਘ ਦਾ ਕੱਦ ਹੈ ਅਕਾਲੀਆਂ ਨਾਲੋਂ, ਅਕਾਲੀ ਲੀਡਰਾਂ ਨਾਲੋਂ, ਜਾਂ ਇਹ ਸਾਰੇ ਦੌਰ ਦੇ ਵਿੱਚ ਬਾਕੀ ਪਹਿਲੀਆਂ ਰਵਾਇਤਾਂ ਨਾਲੋਂ ਤੋੜ ਕੇ ਵੱਡਾ ਹੁੰਦਾ ਜਾ ਰਿਹਾ ਸੀ। ਕਿ ਇਸ ਖੌਫ ਨੇ ਉਹਨਾਂ ਨੂੰ ਲਾਂਭੇ ਕਰਾਇਆ, ਇਸ ਡਰ ਨੇ ਉਹਨਾਂ ਨੂੰ ਲਾਂਭੇ ਕਰਾਏ, ਜਾਂ ਸਿਰਫ ਰਾਘਵ ਚੱਡਾ ਦੀ ਮੰਗਣੀ ਜਾਂ ਦੋ ਤਿੰਨ ਟਿੱਪਣੀਆਂ ਕਿ ਸਰਮਾਏਦਾਰਾਂ ਦੀ ਪਾਰਟੀ ਹੈ ਜੀ, ਜਾਂ ਇਹਨਾਂ ਨੂੰ ਆਪਣੇ ਏਜੰਡੇ ਤੇ ਅਕਾਲੀ ਦਲ ਨੂੰ ਮੁੜਨਾ ਚਾਹੀਦਾ, ਉਹ ਕਾਰਨ ਨੇ, ਜਾਂ ਫਿਰ ਇਹ ਤੋਂ ਦੋ ਹੋਰ ਵੱਡੇ ਕਾਰਨ ਜੀ। ਅਕਾਲੀ ਦਲ ਨੂੰ ਇੱਕ ਕਰਨ ਦੀ ਕਵਾਇਦ, ਅਕਾਲੀ ਦਲ ਨੂੰ ਇੱਕ ਮੰਚ ਤੇ ਲਿਆਉਣ ਦੀ ਕਵਾਇਦ, ਪੰਥਕ ਧਿਰਾਂ 'ਚ ਏਕਤਾ ਕਰਾਉਣ ਦੀ ਕਵਾਇਦ, ਕੀ ਇਹਦੀ ਰੂਪ ਰੇਖਾ, ਕੀ ਇਹਦਾ ਖਰੜਾ, ਕੀ ਇਹਦੀ ਬਣਤਰ ਕੋਈ ਗਿਆਨੀ ਹਰਪ੍ਰੀਤ ਸਿੰਘ ਨੇ ਤਿਆਰ ਕਰ ਲਈ ਸੀ ਜੀ, ਜਿਹਨੇ ਇਸ ਬਣਤਰ ਨੇ, ਇਸ ਖਰੜੇ ਨੇ, ਇਸ ਰੂਪ ਰੇਖਾ ਨੇ ਸੁਖਬੀਰ ਸਿੰਘ ਬਾਦਲ ਦੀ ਤੇ ਉਹਦੇ ਚੰਦ ਚਹੇਤਿਆਂ ਦੀ ਨੀਂਦ ਉਡਾਤੀ ਸੀ। ਕੀ ਇਹ ਹੋਇਆ ਜੀ? ਕਿਉਂਕਿ ਉਹ ਕੁਝ ਫੈਸਲੇ ਆਪਣੇ ਆਪ ਕਰਦੇ ਸੀ, ਸਮਾਗਮਾਂ ਦੀ ਰੂਪ ਰੇਖਾ ਉਹ ਆਪ ਲਿਖਦੇ ਸੀ ਜੀ। ਲਗਭਗ ਉਹ ਜ਼ਿਆਦਾਤਰ ਅਕਾਲੀ ਦਲ ਦੇ ਫੈਸਲਿਆਂ ਅਨੁਸਾਰ ਜਾਂ ਉਹਨਾਂ ਦੇ ਹੁਕਮਾਂ ਅਨੁਸਾਰ ਨਹੀਂ ਚੱਲੇ, ਉਹ ਪੰਥ ਦੀ ਮਰਿਆਦਾ ਅਨੁਸਾਰ ਚੱਲੇ। ਕਹਿੰਦੇ ਇਸ ਲਈ ਕਹਿੰਦੇ ਉਹਨਾਂ ਨੂੰ ਜੀ ਹਟਾਇਆ ਗਿਆ, ਪਰ ਹਟਾਏ ਤਾਂ ਇਹ ਤੋਂ ਪਹਿਲਾਂ ਕਿੰਨੇ ਹੀ ਗਏ ਨੇ, ਚਾਹੇ ਉਹ
ਪਹਿਲੂ ਨੈਗੇਟਿਵ ਹੋਵੇ ਚਾਹੇ ਪੋਜ਼ਿਟਿਵ ਹੋਵੇ। ਹੁਣ ਗਿਆਨੀ ਗੁਰਬਚਨ ਸਿੰਘ ਨੇ ਤਾਂ ਡੇਰਾ ਮੁਖੀ ਨੂੰ ਮਾਫੀ ਦੇਤੀ ਸੀ ਜੀ। ਉਹ ਚਾਹੇ ਆਪ ਹੀ ਦਵਾਈ ਅਕਾਲੀ ਦਲ ਨੇ, ਪਰ ਬਲੀ ਦਾ ਬੱਕਰਾ ਕੌਣ ਬਣਿਆ? ਇਸ ਲਈ ਗਿਆਨੀ ਗੁਰਬਚਨ ਸਿੰਘ ਨੂੰ ਜਾਣਾ ਪਿਆ। ਇਹ ਤੋਂ ਪਹਿਲਾਂ ਜੋਗਿੰਦਰ ਸਿੰਘ ਬਦੰਤੀ ਨੂੰ RSS ਦੇ ਖਿਲਾਫ ਬਿਆਨਬਾਜ਼ੀ ਕਰਤੀ ਜੀ, ਕਹਿੰਦੇ ਜੀ ਇਸ ਲਈ ਚੁਭਿਆ ਕਿ RSS ਦੇ ਖਿਲਾਫ ਬੋਲਿਆ। ਉਸ ਸਮੇਂ ਅਕਾਲੀਆਂ ਦੀ ਸਾਂਝ ਸੀ, ਇਸ ਲਈ 2008 ਚ ਉਹਨਾਂ ਨੂੰ ਹਟਾਇਆ। ਇਹ ਤੋਂ ਪਹਿਲਾਂ ਬੀਬੀ ਜਗੀਰ ਕੌਰ ਦੇ ਸਮੇਂ ਵਿੱਚ ਵੀ ਗਿਆਨੀ ਪੂਰਨ ਸਿੰਘ ਨਾਨਕਸ਼ਾਹੀ ਕੈਲੰਡਰ ਵਿਵਾਦ ਹੋ ਗਿਆ ਸੀ ਜੀ, ਉਹਨਾਂ ਨੂੰ ਵੀ ਤੋੜਤਾ ਸੀ, ਹੈ ਨਾ। ਇਸੇ ਤਰ੍ਹਾਂ ਭਾਈ ਰਣਜੀਤ ਸਿੰਘ ਹੋਰੀ ਮਤਲਬ ਜਦੋਂ ਵਿਵਾਦ ਸੀਗਾ 1999 ਚ ਜੇਲ੍ਹ ਦੇ ਅੰਦਰ ਸੀ, 30 ਦਿਨਾਂ ਦੇ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਤੇ ਉਹ ਉਸ ਮਾਮਲੇ ਚ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਸੀਗਾ। ਇਹੀ ਨਹੀਂਗਾ, ਇਸੇ ਤਰ੍ਹਾਂ 1994 ਦੇ ਵਿੱਚ ਕਾਰਜਕਾਰੀ ਜਥੇਦਾਰ ਸੀ ਪ੍ਰੋਫੈਸਰ ਮਨਜੀਤ ਸਿੰਘ। ਠੀਕ ਹੈ ਜੀ। ਕਿਉਂਕਿ ਬਕਾਇਦਾ ਤੌਰ ਤੇ ਭਾਈ ਰਣਜੀਤ ਸਿੰਘ ਹੋਰੀ ਅੰਦਰ ਸੀ, ਜਥੇਦਾਰ ਉਹ ਸੀ, ਤੇ ਫਿਰ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਸੀ ਪ੍ਰੋਫੈਸਰ ਮਨਜੀਤ ਸਿੰਘ ਹੋਰੀ, ਜਿਹੜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਰਹੇ ਨੇ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਦੀ ਗੱਡੀ 'ਚ ਬੈਠਣ ਕਰਕੇ ਹਟਾ ਦਿੱਤਾ ਗਿਆ ਸੀ ਕਿ ਜਥੇਦਾਰ ਮੁੱਖ ਮੰਤਰੀ ਦੀ ਗੱਡੀ 'ਚ ਕਿਉਂ ਬੈਠ ਗਿਆ ਜੀ। ਮਤਲਬ ਇੰਨਾ ਇਹੋ ਜਿਹਾ ਮਤਲਬ ਇੰਨਾ ਹਲਕਾਪਣ ਹੈਗਾ ਸਾਡੇ ਪਾਰਟੀਆਂ ਦੇ ਅੰਦਰ ਕਿ ਉਹ ਇਹ ਸਮਝਦੇ ਨੇ ਕਿ ਅਕਾਲੀ ਦਲ ਦਾ ਮੁਲਾਜ਼ਮ ਹੈ ਜਥੇਦਾਰ, ਜਦੋਂ ਅਸੀਂ ਚਾਹੀਏ ਹਟਾ ਲਈਏ। ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ, ਤੇ ਉਸ ਸਮੇਂ ਉਹਨਾਂ ਨੇ ਇੱਕ ਹੁਕਮ ਦਿੱਤਾ, ਇੱਕ ਫਰਮਾਨ ਸੁਣਾਇਆ ਕਿ ਸਾਰੇ ਅਕਾਲੀ ਦਲ ਭੰਗ ਕਰ ਦੋ ਤੇ ਆਪਾਂ ਮੁੜ ਕੇ ਇੱਕ ਅਕਾਲੀ ਦਲ ਸੁਰਜੀਤ ਕਰਨਾ, ਇੱਕ ਅਕਾਲੀ ਦਲ ਹੋਵੇ। ਠੀਕ ਹੈ। ਤੇ ਉਹ ਅਕਾਲ ਪੁਰਖ ਦੀ ਫੌਜ ਵਾਲਾ ਅਕਾਲੀ ਦਲ ਹੋਵੇ, ਉਹਦੀ ਆਪਾਂ ਦੁਬਾਰਾ ਸਾਰੇ ਅਕਾਲੀ ਦਲ ਸਹਿਮਤ ਸੀ, ਵੀ ਬਣੇ ਸੀ। ਸਿਰਫ ਇੱਕ ਪ੍ਰਕਾਸ਼ ਸਿੰਘ ਬਾਦਲ ਜਿਹਦੇ ਬ੍ਰੈਕਟ 'ਚ ਪੈਂਦਾ ਸੀ ਬਾਦਲ ਅਕਾਲੀ ਦਲ, ਉਹ ਨਹੀਂ ਸਹਿਮਤ ਹੋਇਆ, ਜਿਹਨੇ ਜਥੇਦਾਰ ਲਾਇਆ ਸੀ ਜੀ। ਸੋ ਇਸ ਲਈ ਉਹ ਪਹਿਲੂ ਯਾਦ ਕਰੋ ਕਿ ਕੀ ਉਹ ਪਹਿਲੂ ਦੁਬਾਰਾ ਦੁਹਰਾਇਆ ਜਾਣ ਦੀ ਤਿਆਰੀ ਸੀ। ਜਿਹੜੇ ਖਰੜੇ ਦੀ ਜਿਹੜੀ ਰੂਪਰੇਖਾ ਦੀ ਜਿਹੜੀ ਬਣਤਰ ਦੀ ਮੈਂ ਗੱਲ ਕਰ ਰਿਹਾ, ਗਿਆਨੀ ਹਰਪ੍ਰੀਤ ਸਿੰਘ ਨੇ ਇਹ ਰੂਪਰੇਖਾ ਤਿਆਰ ਕੀਤੀ ਸੀ ਕਿ ਅਕਾਲੀ ਦਲ ਦੀ ਸਾਂਝ ਪਵਾਉਣੀ ਹੈ, ਸਾਰੀਆਂ ਪੰਥਕ ਧਿਰਾਂ ਇੱਕ ਕਰਨੀ ਹੈ, ਤੇ ਉਹਦਾ ਮੁੱਢ ਵੱਜਿਆ ਸੀ ਜਥੇਦਾਰ ਮੰਡ ਦੀ ਚਿੱਠੀ ਤੋਂ। ਠੀਕ ਹੈ। ਭਾਈ ਧਿਆਨ ਸਿੰਘ ਮੰਡ ਹੋਰਾਂ ਦੀ ਚਿੱਠੀ ਨੇ ਇਹ ਮੁੱਢ ਵੱਜਿਆ ਸੀ। ਠੀਕ ਹੈ। ਕਿਉਂਕਿ ਉਹਨਾਂ ਨੇ ਇੱਕ ਚਿੱਠੀ ਲਿਖੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਮ ਕਿ ਭਾਈ ਅਸੀਂ ਪੰਥਕ ਏਕਤਾ ਲਈ ਤਿਆਰ ਹਾਂ, ਅਸੀਂ ਇੱਕ ਮੰਚ ਤੇ ਆਉਣ ਲਈ ਤਿਆਰ ਹਾਂ, ਤੁਸੀਂ ਵਧੋਗੇ ਅੱਗੇ। ਉਹ ਚਿੱਠੀ ਨੂੰ ਇਸੇ ਨਾਤਿਓਂ ਸਮਝਿਆ ਗਿਆ ਕਿ ਉਹ ਚਿੱਠੀ ਗਿਆਨੀ ਹਰਪ੍ਰੀਤ ਸਿੰਘ ਔਰ ਭਾਈ ਜਸਵੀਰ ਸਿੰਘ ਮੰਡ 'ਚ ਬਣੀ ਇੱਕ ਸਹਿਮਤੀ 'ਚੋਂ ਜਨਮੀ ਹੈ। ਜਿਹੜਾ ਫੈਸਲਾ ਉਹ ਇਤਿਹਾਸ ਨੂੰ ਦੁਹਰਾਊਗਾ, ਜਿਹੜਾ ਪ੍ਰੋਫੈਸਰ ਮਨਜੀਤ ਸਿੰਘ ਨੇ 1994 'ਚ ਕੀਤਾ ਸੀ ਕਿ ਇਸੇ ਤਰ੍ਹਾਂ ਉਹ ਸਾਰੇ ਅਕਾਲੀ ਦਲ ਨੂੰ ਹੁਕਮ ਸੁਣਾ ਸਕਦੇ ਨੇ ਕਿ ਭਾਈ ਸਾਰੇ ਅਕਾਲੀ ਦਲ ਭੰਗ ਕਰੋ, ਸਾਰੀਆਂ ਕਮੇਟੀਆਂ ਰਾਜਨੀਤਿਕ ਵਿੰਗ ਭੰਗ ਕਰੋ, ਆਓ ਅਕਾਲ ਤਖ਼ਤ ਦੀ ਛਤਰ ਛਾਇਆ ਹੇਠ ਬੈਠੋ ਤੇ ਆਪਾਂ ਮੁੜ ਕੇ ਇੱਕ ਅਕਾਲ ਪੁਰਖ ਦੀ ਫੌਜ ਸਾਜੀਏ, ਇੱਕ ਅਕਾਲੀ ਦਲ ਬਣਾਈਏ। ਕੀ ਇਸ ਨੇ ਡਰਾਇਆ ਜੀ? ਜਾਂ ਫਿਰ ਦੂਜਾ ਪਹਿਲੂ ਜੀ, ਜਿਹੜਾ ਅਕਾਲੀ ਦਲ ਆਪਣੀ ਸਰਕਾਰ 'ਚ ਹੁੰਦਿਆਂ, ਜਿਹੜਾ ਅਕਾਲੀ ਦਲ ਬੀਜੇਪੀ ਨਾਲ ਭਾਈਵਾਲ ਹੁੰਦਿਆਂ, ਜਿਹੜਾ ਅਕਾਲੀ ਦਲ ਦੀ ਕਮੇਟੀ ਦਿੱਲੀ ਦੇ ਵਿੱਚ ਕਮੇਟੀ ਦੇ ਵਿੱਚ ਕਾਬਜ ਹੁੰਦਿਆਂ ਜੀ ਉਹ ਨਹੀਂ ਕਰ ਸਕੇ, ਉਹ ਕੰਮ ਗਿਆਨੀ ਹਰਪ੍ਰੀਤ ਸਿੰਘ ਬਾਇਆ ਰਾਘਵ ਚੱਡਾ ਕੇਜਰੀਵਾਲ ਭਗਵੰਤ ਮਾਨ ਕਰਾਉਣ ਜਾ ਰਹੇ ਸੀ ਜੀ। ਕੀ ਸਿਰਫ ਰਾਘਵ ਚੱਡਾ ਦੇ ਸੱਦੇ ਤੇ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹਦੀ ਮੰਗਣੀ 'ਚ, ਜਾਂ ਉਹਦੇ ਪਿੱਛੇ ਇਹ ਵੀ ਇੱਕ ਪਹਿਲੂ ਖੜਾ ਸੀ ਕਿ ਉਹਨਾਂ ਨੇ ਭਗਵੰਤ ਮਾਨ ਤੱਕ ਇਹ ਸੁਨੇਹਾ ਪਹੁੰਚਾਇਆ ਸੀ, ਭਗਵੰਤ ਮਾਨ ਨੇ ਅੱਗੇ ਇਹ ਸੁਨੇਹਾ ਰਾਘਵ ਚੱਡਾ ਨੂੰ ਦਿੱਤਾ ਸੀ ਤੇ ਕੇਜਰੀਵਾਲ ਨਾਲ ਰਾਬਤਾ ਕਰਵਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਦਾ, ਔਰ ਇਹ ਪਹੁੰਚਦਾ ਕੀਤਾ ਗਿਆ ਸੁਨੇਹਾ ਕਿ ਹਾਂ ਜੇ ਤੁਸੀਂ ਸਾਨੂੰ ਉਹਦੀ ਰੂਪਰੇਖਾ ਬਣਾ ਕੇ ਦੁਬਾਰਾ ਦਿੰਦੇ ਹੋ ਅਸੀਂ ਗੌਰ ਕਰਾਂਗੇ ਔਰ ਆਉਂਦੇ ਮਹੀਨਿਆਂ ਦੇ ਵਿੱਚ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦਿਆਂਗੇ। ਕਿਉਂਕਿ ਇਸ ਦੇ ਵਿੱਚ ਕੇਜਰੀਵਾਲ ਤੇ ਉਹਦੀ ਸਰਕਾਰ ਖਾਸੀ ਬਦਨਾਮੀ ਖੱਟ ਚੁੱਕੀ ਆ ਜੀ, ਤੇ ਪੰਜਾਬ 'ਚ 2024 'ਚੋਂ ਵੋਟਾਂ ਲੈਣੀਆਂ ਚਾਹੁੰਦੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਗੱਲ ਮੰਨ ਲਈਏ ਤਾਂ ਸਾਡੀ ਵੀ ਕੁਝ ਭੱਲ ਬਣ ਜੂਗੀ। ਉਧਰ ਅਕਾਲੀ ਦਲ ਨੂੰ ਇਹ ਖੌਫ ਸੀ ਕਿ ਜੇਕਰ ਇਹ ਹੋ ਗਿਆ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਕੱਦ ਹੋਰ ਵੱਡਾ ਹੋ ਜਾਣਾ। ਜੇ ਉਹ ਭੰਗ ਕਰਨ ਦਾ, ਅਕਾਲੀ ਦਲ ਨੂੰ ਭੰਗ ਕਰਨ ਦਾ ਸੁਨੇਹਾ ਸੁਣਾਉਂਦੇ ਨੇ, ਫਿਰ ਪ੍ਰਧਾਨਗੀ ਕਿਹਦੇ ਕੋਲ ਜਾਣੀ? ਆਪਣੇ ਘਰੇ ਘੜੀ ਆਪੇ ਪ੍ਰਧਾਨਗੀ ਰਹੂਗੀ ਕਿ ਜਾਂ ਨਹੀਂ ਰਹੂਗੀ? ਮੇਰੇ ਮਗਰ ਜਿਹੜੀ ਫੌਜ ਤੁਰੀ ਫਿਰਦੀ ਹੈ ਉਹ ਸਾਡੇ ਮਗਰ ਤੁਰੀ ਰਹੂਗੀ ਜਾਂ ਨਹੀਂ? ਜਾਂ ਕੱਲ ਨੂੰ ਗਿਆਨੀ ਹਰਪ੍ਰੀਤ ਸਿੰਘ ਵੱਡਾ ਲੀਡਰ ਖੁਦੇ ਤਾਂ ਨਹੀਂ ਬਣ ਕੇ ਸਾਹਮਣੇ ਆ ਜਾਊਗਾ ਤੇ ਜੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਕਰਾਤੀ ਤਾਂ ਇਹਨਾਂ ਦਾ ਕੱਦ ਦੁਨੀਆ ਭਰ ਦੇ ਵਿੱਚ ਪੰਥਕ ਧਿਰਾਂ 'ਚ ਹੋਰ ਵੱਡਾ ਤਾਂ ਨਹੀਂ ਹੋ ਜਾਊਗਾ? ਇਹ ਸਾਰੇ ਕਾਰਨ ਬਣੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੋੜਨ ਦੇ ਜੀ, ਤੇ ਇਸ ਲਈ ਇਹ ਪਹਿਲੂ ਬਹੁਤ ਅਹਿਮ ਹੈ। ਵੈਸੇ
ਇਹ ਸਾਰੀ ਕਮੇਟੀ ਦੇ ਵਿੱਚ ਜਦੋਂ ਅੰਤਰਿਮ ਕਮੇਟੀ ਦੀ ਬੈਠਕ ਹੋਈ, ਉਹਦੇ ਵਿੱਚ 2-3 ਮੈਂਬਰਾਂ ਨੇ ਇਸ ਦਾ ਵਿਰੋਧਤਾ ਵੀ ਪ੍ਰਗਟਾਈ, ਇਸ ਤਰੀਕੇ ਤੇ ਸਵਾਲ ਵੀ ਖੜਾ ਕੀਤਾ। ਉਹਨਾਂ ਨੇ ਆਪਣੀ ਵਿਰੋਧਤਾ ਦਰਜ ਵੀ ਕਰਾਈ ਹੈ ਕਿ ਤਰੀਕਾ ਸਹੀ ਨਹੀਂ ਹੈਗਾ ਇਹ। ਪਰ ਚਰਚਾਵਾਂ ਇਹ ਵੀ ਨਿਕਲੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿਤੇ ਨਾ ਕਿਤੇ ਭਾਜਪਾ ਵੀ ਸਮਰਥਨ ਦੇਣ ਦੀ ਰੂਪ ਚ ਸੀਗੀ। ਉਹ ਵੀ ਚਾਹੁੰਦੀ ਸੀ ਗਿਆਨੀ ਹਰਪ੍ਰੀਤ ਸਿੰਘ ਬਣੇ ਰਹਿਣ, ਕਿ ਇਹ ਡਰ ਵੀ ਅਕਾਲੀ ਦਲ ਨੂੰ ਸਤਾਇਆ ਕਿ ਕਿਤੇ ਦਿੱਲੀ ਕਮੇਟੀ ਵਾਲੀ ਨਾ ਹੋ ਜਾਵੇ, ਕਿ ਆਪਣੇ ਹੀ ਆਗੂਆਂ ਤੇ ਆਪਣੇ ਹੀ ਜਥੇਦਾਰਾਂ ਤੇ ਭਰੋਸਾ ਕਿਉਂ ਨਹੀਂ ਸਾਨੂੰ ਜੀ। ਸੋ ਇਸ ਲਈ ਇਹ ਪਹਿਲੂ ਉੱਭਰ ਕੇ ਆਇਆ ਕਿ ਭਾਈ ਜਸਵੀਰ ਸਿੰਘ ਮੰਡ ਦੀ ਭਾਈ ਧਿਆਨ ਸਿੰਘ ਮੰਡ ਹੋਰਾਂ ਦੀ ਚਿੱਠੀ ਤੇ ਇੱਧਰ ਮਤਲਬ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ, ਇਹ ਰੂਪ ਰੇਖਾ ਦੇ ਵਿੱਚੋਂ ਇਹ ਪਹਿਲੂ ਬਣਿਆ ਕਿ ਭਾਈ ਕਿਤੇ ਇਹ ਨਾ ਹੋ ਜਾਵੇ ਕਿ ਗਿਆਨੀ ਹਰਪ੍ਰੀਤ ਸਿੰਘ ਬੜਾ ਪੰਥਕ ਲੀਡਰ ਬਣ ਜਾਵੇ ਤੇ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਹੁੰਦਿਆਂ ਵੀ ਸਾਡੇ ਹੱਥੋਂ ਪਾਰਟੀ ਵੀ ਚੱਲ ਜਾਵੇ, ਸਾਡੇ ਲੀਡਰਾਂ ਹੱਥੋਂ ਸਾਡੀਆਂ ਕੁਰਸੀਆਂ ਉਹਦੇ ਵੀ ਚੱਲ ਜਾਣ। ਕੀ ਇਹ ਕਾਰਨ ਬਣੇ ਗਿਆਨੀ ਹਰਪ੍ਰੀਤ ਸਿੰਘ ਤੋਰਨ ਦੇ? ਇਹ ਵੱਡੇ ਸਵਾਲ ਨੇ ਜਿਹੜੇ ਆਉਂਦੇ ਸਮੇਂ ਦੇ ਵਿੱਚ ਵੱਖ-ਵੱਖ ਰੂਪ ਸਾਹਮਣੇ ਆਉਣਗੇ, ਕਿਉਂਕਿ ਇੱਕ ਹਫ਼ਤਾ ਪਹਿਲਾਂ, ਅੱਜ ਤੋਂ 5 ਜਾਂ 6 ਦਿਨ ਪਹਿਲਾਂ ਚੰਡੀਗੜ੍ਹ ਚ ਸੁਖਬੀਰ ਬਾਦਲ ਦੀ ਕੋਠੀ 'ਚ ਬਣਤਰ ਤੈਅ ਹੋ ਗਈ ਸੀ, ਜਿੱਦਣ ਕੱਲੇ ਹਰਮਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਉਸ ਸਮੇਂ ਤੱਕ ਜਥੇਦਾਰ ਗਿਆਨੀ ਰਘਬੀਰ ਸਿੰਘ ਕੱਲੇ ਸੁਖਬੀਰ ਬਾਦਲ ਨੂੰ ਇੱਕ ਬੰਦ ਕਮਰੇ 'ਚ ਉਹਦੀ ਕੋਠੀ 'ਚ ਮਿਲੇ ਸਨ। ਉਸ ਦਿਨ ਇਹ ਤੈਅ ਹੋ ਗਿਆ ਸੀ ਕਿ ਉਹਦੀ ਥਾਂ ਤੇ ਉਹਨਾਂ ਨੇ ਬਣਨਾ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਥਾਂ ਲੈਣ ਲਈ ਹੋਰ ਕੋਈ ਮੰਨਿਆ ਨਹੀਂ। ਇਹ ਬਹੁਤ ਅੰਦਰ ਦੇ ਪਹਿਲੂ ਨੇ। ਸੋ ਇਹਨਾਂ ਪਹਿਲੂਆਂ ਤੇ ਹੁਣ ਜਵਾਬ ਦੇ ਦੇਵੇ ਅਕਾਲੀ ਦਲ, ਜਵਾਬ ਦੇ ਦੇਵੇ ਸ਼੍ਰੋਮਣੀ ਕਮੇਟੀ, ਜਵਾਬ ਦੇਣ ਗਿਆਨੀ ਹਰਪ੍ਰੀਤ ਸਿੰਘ, ਜਾਂ ਮੰਡ ਸਾਹਿਬ ਆ ਕੇ ਬੋਲ ਲੈਣ ਸਾਹਮਣੇ, ਜਾਂ ਫਿਰ ਪ੍ਰੋਫੈਸਰ ਭੁੱਲਰ ਵਾਲੇ ਮਾਮਲੇ ਤੇ ਕੇਜਰੀਵਾਲ ਤੇ ਰਾਘਵ ਚੱਡਾ ਜਵਾਬ ਦੇ ਦੇਣ। ਪਰ ਇਹ ਸਾਰੇ ਪਹਿਲੂ ਕਾਰਨ ਬਣੇ ਨੇ, ਕੱਲੀ ਮੰਗਣੀ ਕਾਰਨ ਨਹੀਂ ਹੈ। ਜੀ ਜੀ। ਪੰਥਕ ਰਾਜਨੀਤੀ ਇਸ ਤੋਂ ਪਹਿਲਾਂ ਬਹੁਤ ਤਰ੍ਹਾਂ ਦੇ ਦੌਰ ਦੇ ਵਿੱਚੋਂ ਲੰਘੀ ਹੈ। ਪੰਥਕ ਰਾਜਨੀਤੀ ਦੇ ਵਿੱਚ ਬਹੁਤ ਤਰ੍ਹਾਂ ਦੇ ਮਰਹਲੇ ਆਏ, ਪਰ ਪੰਥਕ ਰਵਾਇਤਾਂ 90 ਦੇ ਦਹਾਕੇ ਤੱਕ ਜਾਂ ਕਹਿ ਲਓ 2000 ਦੇ ਦਹਾਕੇ ਤੋਂ ਪਹਿਲਾਂ ਤੱਕ ਬਹੁਤ ਹੱਦ ਤੱਕ ਕਾਇਮ ਰਹੀਆਂ। ਜਿਵੇਂ ਤੁਸੀਂ ਜ਼ਿਕਰ ਕੀਤਾ ਗਿਆਨੀ ਹਰਪ੍ਰੀਤ ਸਿੰਘ ਜੀ ਦਾ, ਬਿਲਕੁਲ ਕਈ ਵਾਰੀ ਉਹਨਾਂ ਨੇ ਮਾਈਨੋਰਟੀਜ਼ ਦੇ ਉੱਪਰ ਕਾਫੀ ਅਹਿਮ ਬਿਆਨ ਦਿੱਤੇ। ਤੁਸੀਂ ਦੇਖੋ ਕਸ਼ਮੀਰ ਦੇ ਉੱਪਰ ਉਹਨਾਂ ਦਾ ਬਿਆਨ ਮੈਨੂੰ ਯਾਦ ਹੈ, ਧਾਰਾ 370 ਤੋੜਨ ਤੇ। ਮਾਈਨੋਰਟੀਜ਼ ਦੇ ਉੱਤੇ ਮੈਨੂੰ ਬਿਆਨ ਉਹਨਾਂ ਦਾ ਯਾਦ ਆ, ਬਲਡੋਜ਼ਰ ਚੱਲਣ ਤੇ ਬਿਆਨ ਉਹਨਾਂ ਦਾ ਮੈਨੂੰ ਯਾਦ ਆ। ਬੋਲਦੇ ਸੀ ਉਹ ਪੰਜਾਬ ਦੇ ਮੀਡੀਆ ਨਾਲ ਹੋ ਰਹੇ ਧੱਕੇਸ਼ਾਹੀ ਤੇ, ਚਾਹੇ ਉਹ ਕੇਂਦਰ ਵੱਲੋਂ ਸੀ ਚਾਹੇ ਪੰਜਾਬ ਦੀ ਮਾਨ ਸਰਕਾਰ ਵੱਲੋਂ, ਜਨਤਕ ਮੀਟਿੰਗ ਬੁਲਾਈ। ਹਾਂਜੀ ਬਿਲਕੁਲ। ਔਰ ਕਸ਼ਮੀਰੀ ਵਿਦਿਆਰਥੀਆਂ ਦੇ ਉੱਤੇ ਜਿਹੜਾ ਜ਼ਬਰ ਹੋ ਰਿਹਾ ਸੀ ਉਹਨਾਂ ਦੇ ਉੱਤੇ, ਕਈ ਹਰ ਪਹਿਲੂ ਦੇ ਉੱਤੇ ਜਿੱਥੇ ਵੀ ਅਕਾਲੀ ਦਲ ਨੂੰ ਕਿਸਾਨਾਂ ਦੇ ਹੱਕ 'ਚ ਖੜਨ ਦੀ ਸਲਾਹ ਦੇਣਾ ਜਨਤਕ ਸਟੇਜ ਤੋਂ, ਬਿਲਕੁਲ ਇਹ ਚੀਜ਼ਾਂ ਸ਼ਾਮਲ ਨੇ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਤੇ ਤੁਸੀਂ 95 ਦੇ ਔਰੇ ਦੇ ਵਿੱਚ ਚਲੇ ਗਏ ਸੀ, ਤਾਂ ਬਿਲਕੁਲ ਇਹ ਸੱਚ ਹੈ ਕਿ ਜਿਹੜੇ ਡਾਢੇ ਨੇ, ਜਿਨ੍ਹਾਂ ਦਾ ਗਲਬਾ ਇਹਨਾਂ ਪੰਥਕ ਧਿਰਾਂ ਦੇ ਉੱਤੇ, ਪੰਥਕ ਜਥੇਬੰਦੀਆਂ ਦੇ ਉੱਤੇ, ਸਿਰਮੌਰ ਸੰਸਥਾਵਾਂ ਦੇ ਉੱਤੇ, ਉਹ ਨਹੀਂ ਚਾਹੁੰਦੇ ਕਿ ਸਾਡੇ ਬਰਾਬਰ ਦਾ ਕੋਈ ਹੋਵੇ। ਉਹ ਨਹੀਂ ਚਾਹੁੰਦੇ ਕਿ ਸਾਨੂੰ ਕਿਸੇ ਤੋਂ ਸਲਾਹ ਲੈਣੀ ਪਵੇ, ਕਿਉਂਕਿ ਅਸੀਂ ਜਮਾਂਦਰੂ ਹੀ ਸਿਆਣੇ ਆ। ਸੋ ਇਸੇ ਕਰਕੇ ਸ਼ਾਇਦ ਇਹ ਚੀਜ਼ਾਂ ਵਾਪਰੀਆਂ ਨੇ। ਪਰ ਜਿਵੇਂ ਤੁਸੀਂ ਸਤਿਕਾਰ ਦਾ ਜ਼ਿਕਰ ਕੀਤਾ, ਤਾਂ ਉਹ ਸੀ ਠੀਕ ਹੈ, ਇੱਕ ਧਿਰ ਐਸੀ ਹੈ ਜੋ ਮਤਲਬ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਮੰਨਦੀ। ਉਹਨਾਂ ਨੂੰ ਲੱਗਦਾ ਕਿ ਇਹ ਜਥੇਦਾਰ ਸੰਗਤ ਦਾ ਹੋਣਾ ਚਾਹੀਦਾ, ਪੋਲੀਟੀਕਲ ਧਿਰ ਦਾ ਨਹੀਂ ਹੋਣਾ ਚਾਹੀਦਾ, ਸੰਗਤ ਦਾ ਹੋਣਾ ਚਾਹੀਦਾ। ਸੋ ਖੈਰ ਵੇਖਦੇ ਹਾਂ ਨਵੇਂ ਜਥੇਦਾਰ ਸਾਹਿਬ ਜੋ ਪੰਜਾਬ ਦਾ ਪ੍ਰਕਰਨ ਹੈ, ਪੰਥਕ ਸਿਆਸਤ ਹੈ, ਪੰਜਾਬ ਦੀ ਸਿਆਸਤ ਹੈ, ਉਹਦੇ ਤੇ ਕਿਵੇਂ ਰਿਐਕਟ ਕਰਦੇ ਨੇ, ਉਹਦੇ ਤੇ ਕਿਵੇਂ ਬੋਲਦੇ ਨੇ। ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਕਿਸਾਨੀ ਦੀ। ਯੂਰੀਆ ਖਾਦ ਜੇ ਲੈਣੀ ਹੈ ਤਾਂ ਤੁਹਾਨੂੰ ਗੋਹਾ ਖਾਦ ਦੀ ਬੋਰੀ ਖਰੀਦਣੀ ਪਊਗੀ। ਇਹ ਆਪਾਂ ਨਹੀਂ ਕਹਿ ਰਹੇ, ਕੇਂਦਰ ਕਹਿ ਰਿਹਾ। ਪ੍ਰਵੀਨ ਜੀ, ਹੈਰਾਨੀ ਹੁੰਦੀ ਹੈ ਕਿ ਕੇਂਦਰ ਕਿਉਂ ਕਾਰਪੋਰੇਟ ਘਰਾਣਿਆਂ ਦੀ ਝੋਲੀ 'ਚ ਪੈ ਗਿਆ ਇੰਨੀ ਬੁਰੀ ਤਰ੍ਹਾਂ। ਜੀ, ਤਿੰਨ ਖੇਤੀ ਕਾਨੂੰਨ ਜੇ ਲਾਗੂ ਨਹੀਂ ਹੋਏ ਤਾਂ ਹਰ ਹਿੱਲਾ ਵਰਤਿਆ ਜਾ ਰਿਹਾ ਕਿ ਮੰਡੀਆਂ ਖਤਮ ਕਰ ਦਈਏ, ਹਰ ਹਿੱਲਾ ਵਰਤਿਆ ਜਾ ਰਿਹਾ ਕਿ ਖਰੀਦੋ ਫਰੋਖਤ ਸਿਰਫ ਉਹਨਾਂ ਦੇ ਰਾਹੀਂ ਹੋਵੇ, ਉਹਨਾਂ ਦੇ ਸੈਲੂਆਂ 'ਚ ਹੋਵੇ, ਆਪਣੇ ਸਰਕਾਰੀ ਗੋਦਾਮ ਵੀ ਉਹਨਾਂ ਨੂੰ ਭਾੜਿਆਂ ਤੇ ਦੇਤੇ, ਸਾਰਾ ਕੁਛ ਉਹਨਾਂ ਨੂੰ ਸੌਂਪਤਾ। ਤੇ ਹੁਣ ਇੱਥੋਂ ਤੱਕ ਆ ਗਏ ਕਿ ਬੀਜਾਂ ਦਾ ਕੰਟਰੋਲ ਤਾਂ ਉਹਨਾਂ ਕੋਲ ਚਲਾ ਹੀ ਗਿਆ ਜੀ। ਔਰ ਆਉਣ ਵਾਲੇ ਅਗਲੇ 10-20 ਸਾਲਾਂ ਬਾਅਦ ਬੀਜ ਦੀ ਬਲੈਕਮੇਲਿੰਗ ਸ਼ੁਰੂ ਹੋਊਗੀ ਕਿਸਾਨਾਂ ਨਾਲ ਜੀ, ਤੇ ਉਸ ਨਾਂ ਦੇ ਉੱਤੇ ਇੱਕ ਵੱਡਾ ਖਤਰਾ ਖੜਾ ਹੈ। ਪਰ ਆ ਇੱਕ ਪਿਛਲੇ ਕੁਝ ਸਮੇਂ ਤੋਂ ਇੱਕ ਰਵਾਇਤ ਚੱਲੀ ਸੀ ਕਿ ਆਪਾਂ ਮੁੜ ਕੇ ਆਪਣੇ ਰਵਾਇਤੀ ਖਾਦਾਂ ਵੱਲ ਆਈਏ, ਆਪਾਂ ਮੁੜ ਕੇ ਰੂੜੀ ਖਾਦ ਵੱਲ ਆਈਏ, ਠੀਕ ਹੈ, ਆਪਾਂ ਦੇਸੀ ਖਾਦ ਵੱਲ ਮੁੜੀਏ। ਤੇ ਪਿੰਡਾਂ ਦੇ ਵਿੱਚੋਂ ਇਸ ਖਾਦ ਨੂੰ ਪ੍ਰਫੁੱਲਤਾ ਮਿਲਣ ਵੀ ਲੱਗੀ ਸੀ, ਲੋਕ ਆਪਣੇ ਖੇਤਾਂ 'ਚ ਪਾਉਣ ਵੀ ਲੱਗੇ ਸੀ ਜੀ। ਪਰ ਕੇਂਦਰ ਨੂੰ ਜਦੋਂ ਇਹ ਕਨਸੋਮ ਮਿਲੀ ਤਾਂ ਉਹ ਕਹਿੰਦੇ ਕਿ ਅੱਛਾ ਆ ਗੋਹੇ ਦਾ ਪੈਟੈਂਟ ਤਾਂ ਅਸੀਂ ਕਰਾਇਆ ਹੋਇਆ, ਫਿਰ
ਅਸੀਂ ਵੇਚਾਂਗੇ ਵੀ। ਹੂੰ ਸੋ ਇਸ ਲਈ ਹੁਣ ਉਹਨਾਂ ਨੇ ਬਕਾਇਦਾ ਤੌਰ ਤੇ ਯੂਰੀਆ ਤੇ ਡੀਏਪੀ ਦੀ ਖਾਦ ਦੇ ਨਾਲ ਉਹ ਖਾਦ ਖਰੀਦੋਗੇ ਤਾਂ ਮਤਲਬ ਕਿ ਤੁਹਾਨੂੰ ਨਾਲ ਪਹਿਲਾਂ ਇੱਕ ਬੋਰੀ ਉਹਦੀ ਖਰੀਦਣੀ ਪੈਣੀ ਹੈ। ਜੀ ਮਤਲਬ ਇਹ ਸਖਤ ਹਦਾਇਤ ਕੇਂਦਰ ਨੇ ਇੱਕ ਤਰ੍ਹਾਂ ਫਰਮਾਨ ਜਾਰੀ ਕੀਤਾ ਹੈ ਕਿ ਭਾਈ ਜੇ ਤੁਸੀਂ ਯੂਰੀਆ ਲੈਣਾ ਹੈ, ਹੂੰ ਜੇ ਤੁਸੀਂ ਡੀਏਪੀ ਲੈਣੀ ਹੈ, ਹੂੰ ਤਾਂ ਤੁਹਾਨੂੰ ਉਹਦੀਆਂ 2 ਬੋਰੀਆਂ ਦੇ ਨਾਲ 1 ਬੋਰੀ ਗੋਹਾ ਖਾਦ, ਰੂੜੀ ਖਾਦ ਜਿਹਨੂੰ ਆਪਾਂ ਕਹਿੰਦੇ, ਪੂਰੀ ਰੂੜੀ ਖਾਦ ਤਾਂ ਨਹੀਂ ਹੈਗੀ, ਉਹ ਗੋਹਾ ਠੀਕ ਹੈ ਖਾਦ ਹੈ ਕਿ ਉਹ ਗੋਹਾ ਖਾਦ ਖਰੀਦਣੀ ਹੋਊਗੀ ਉਹ ਬੋਰੀ। ਹੂੰ ਤੇ ਇਹ ਬਕਾਇਦਾ ਤੌਰ ਤੇ ਮੜੀ ਜਾ ਰਹੀ ਹੈ ਕਿਸਾਨਾਂ ਸਿਰ। ਪ੍ਰਵੀਨ ਜੀ, ਇਸ ਮੌਕੇ ਇਹ ਵੱਡੀਆਂ ਪ੍ਰਾਈਵੇਟ ਕੰਪਨੀਆਂ ਤਿਆਰ ਕਰ ਰਹੀਆਂ ਨੇ, ਜੀ ਉਹਨਾਂ ਦੇ ਟਰੱਕ ਭਰ ਕੇ ਪੰਜਾਬ 'ਚ ਆਉਣੇ ਸ਼ੁਰੂ ਹੋ ਗਏ। ਠੀਕ ਹੈ ਉਹ ਜਿੱਥੇ ਯੂਰੀਆ ਤੇ ਡੀਏਪੀ ਵਿਕਦੀ ਹੈ, ਜਿਹੜਾ ਏਜੰਟਾਂ ਰਾਹੀਂ ਵਿਕਦੀ ਆ, ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ, ਹੂੰ ਉਹਨਾਂ ਨਾਲ ਇਹ ਲੜਾਈ ਝਗੜੇ ਸ਼ੁਰੂ ਹੋ ਗਏ। ਹੂੰ ਉਹ ਕਹਿੰਦੇ ਕਿ ਬਾਈ ਜੀ ਆ ਜਿੱਥੇ 2 ਟਰੱਕ ਯੂਰੀਆ ਦੇ ਉਤਰਨਗੇ ਉੱਥੇ 1 ਟਰੱਕ ਉਹਦਾ ਵੀ ਉਤਰੂਗਾ, ਹੂੰ ਜਿੱਥੇ 2 ਟਰੱਕ ਡੀਏਪੀ ਦੇ ਉਤਰਨਗੇ ਉੱਥੇ 1 ਟਰੱਕ ਉਹਦਾ ਵੀ ਉਤਰੂਗਾ, ਜਿੱਥੇ 2 ਥੈਲੇ ਉਹਦੇ ਚੁਕਾਉਂਗੇ ਉਹਦੇ ਨਾਲ 1 ਥੈਲਾ ਉਹ ਚੁਕਾਉਣਾ ਹੀ ਪਊਗਾ। ਠੀਕ ਉਹਦੇ ਹੈ 300 ਰੁਪਏ ਹੋਰ ਵੱਖਰੇ ਵਸੂਲਣੇ ਪੈਣਗੇ। 300 ਰੁਪਏ ਦੇ ਵਿੱਚ ਗੋਹਾ ਖਾਦ ਦੀ ਬੋਰੀ ਪ੍ਰਾਈਵੇਟ ਕੰਪਨੀਆਂ ਦੀ ਕਿਸਾਨਾਂ ਦੇ ਸਿਰ ਮੜਨੀ ਸ਼ੁਰੂ ਕਰਤੀ ਪੰਜਾਬ ਦੇ ਵਿੱਚ। ਔਰ ਇਹ ਖਾਦ ਬਕਾਇਦਾ ਤੌਰ ਤੇ ਹਰਿਆਣਾ ਔਰ ਉੱਤਰ ਪ੍ਰਦੇਸ਼ ਦੇ ਯੂਨਿਟ ਲਾਏ ਨੇ ਜੀ ਇਸ ਉੱਤਰੀ ਭਾਰਤ ਨੂੰ ਪੂਰੇ ਨੂੰ ਮਤਲਬ ਕੈਪਚਰ ਕਰਨ ਦੇ ਲਈ। ਹੂੰ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਇਹਦੇ ਯੂਨਿਟ ਨੇ, ਉੱਥੇ ਪਲਾਟ ਲਾ ਕੇ ਇਹ ਟਰੱਕਾਂ 'ਚ ਭਰ ਕੇ ਪੰਜਾਬ ਭੇਜਣੀ ਸ਼ੁਰੂ ਕਰ ਦਿੱਤੀ ਹੈ। ਹੂੰ 300 ਰੁਪਇਆ ਪ੍ਰਤੀ ਬੋਰੀ, ਮਤਲਬ ਕਿ ਇਹ ਹੈ। 14 ਜੂਨ ਨੂੰ ਅੰਡਰ ਸੈਕਟਰੀ ਹੈ ਜਿਹੜਾ ਖਾਦ ਮੰਤਰਾਲੇ ਦਾ, ਜੀ ਖਾਦ ਮੰਤਰਾਲੇ ਦੇ ਅੰਡਰ ਸੈਕਟਰੀ ਵੱਲੋਂ 14 ਜੂਨ ਨੂੰ ਗਵਰਨਮੈਂਟ ਆਫ ਇੰਡੀਆ ਦੇ ਦਫ਼ਤਰਾਂ ਹੇਠ ਚਿੱਠੀ ਜਾਰੀ ਕਰਕੇ ਕਿਹਾ ਗਿਆ ਹੂੰ ਕਿ ਜਿਸ ਦੇ ਅਨੁਸਾਰ ਯੂਰੀਆ ਤੇ ਡੀਪੀ ਦੀਆਂ 2 ਬੋਰੀਆਂ ਦੇ ਨਾਲ 1 ਬੋਰੀ ਗੋਹਾ ਖਾਦ ਦੀ ਵੇਚਣੀ ਲਾਜ਼ਮੀ ਹੋਏਗੀ। ਇਹ ਹੁਕਮ ਪੱਤਰ ਜਾਰੀ ਹੈ ਜੀ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਹੁਣ ਇਹਦੇ ਨਾਲ ਕੀ ਹੋਣਾ। 40 ਲੱਖ ਪੰਜਾਬ 'ਚ ਕਹਿੰਦੇ 40 ਲੱਖ ਮੀਟ੍ਰਿਕ ਟਨ ਕੈਮੀਕਲ ਖਾਦ ਦੇ ਨਾਲ 20 ਲੱਖ ਮੀਟ੍ਰਿਕ ਟਨ ਗੋਹਾ ਖਾਦ ਵਿਕ ਜਾਣੀ ਹੈ। ਇਹਦਾ ਮਤਲਬ ਪੰਜਾਬ ਦੇ ਸਿਰ ਤੇ ਨਵਾਂ, ਪੰਜਾਬ ਦੇ ਕਿਸਾਨਾਂ ਸਿਰ ਤੇ ਨਵਾਂ 1500 ਕਰੋੜ ਦਾ ਬੋਝ ਪੈਣਾ ਪ੍ਰਵੀਨ ਜੀ। ਅੱਛਾ ਸੋ ਇਹ ਸਾਰਾ ਖੇਡ ਖੜਾ ਜੀ। ਇਹਦਾ ਮਸਲਾ ਜਦੋਂ ਆਇਆ ਸਾਹਮਣੇ, ਏਜੰਸੀਆਂ ਨੇ ਕੁਝ ਨੇ ਵਿਰੋਧ ਪ੍ਰਗਟਾਇਆ, ਕੁਝ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਨਵੇਂ ਬਣੇ ਖੇਤੀਬਾੜੀ ਮੰਤਰੀ ਉਹਨਾਂ ਕੋਲ ਪਹੁੰਚ ਕੀਤੀ, ਗੁਰਮੀਤ ਖੁੱਡੀਆਂ ਉਹਨਾਂ ਕੋਲ, ਤੇ ਗੁਰਮੀਤ ਖੁੱਡੀਆਂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕਹਿਤਾ ਤੇ ਆਪ ਵੀ ਸੁਨੇਹਾ ਜਾਰੀ ਕਰਤਾ ਕਿ ਇਹ ਕੋਈ ਲਾਜ਼ਮੀ ਨਹੀਂ ਹੋਊਗਾ, ਪੰਜਾਬ 'ਚ ਕਿਸਾਨਾਂ ਤੱਕ ਕਿਸੇ ਨਹੀਂ ਹੋਣ ਦੇਵਾਂਗੇ। ਬਾਕੀ ਉਹਨਾਂ ਨੇ ਇਹਦੀ ਸਾਰੀ ਖਰੜਾ ਡਾਟਾ, ਉਹ ਚਿੱਠੀਆਂ ਪੱਤਰ ਸਾਰੇ ਮੰਗ ਲਏ ਨੇ, ਵਿਭਾਗ ਨੂੰ ਕਿਹਾ ਕਿ ਮੈਨੂੰ ਤੁਰੰਤ ਉਪਲਬਧ ਕਰਾਓ, ਅੱਜ ਜਾਂ ਕੱਲ ਨੂੰ ਇਹਦੇ ਉੱਤੇ ਕੋਈ ਲਿਖਤੀ ਐਕਸ਼ਨ ਵੀ ਪੰਜਾਬ ਸਰਕਾਰ ਲੈ ਸਕਦੀ ਆ ਜੇਕਰ ਕੋਈ ਕੇਂਦਰ ਵਾਲਿਆਂ ਦਾ ਸੁਨੇਹਾ ਨਾ ਪੜਿਆ। ਜੀ ਜੀ ਦੇਖੋ, ਬੜੀ ਦੇਰ ਬਾਅਦ ਪੰਜਾਬ ਨੂੰ ਖੇਤੀਬਾੜੀ ਮੰਤਰੀ ਮਿਲੇ ਨੇ ਤੇ ਪੰਜਾਬ ਦੀ ਕਿਸਾਨੀ ਦੀ ਗੱਲ ਤਾਂ ਹੋਣੀ ਚਾਹੀਦੀ ਹੈ। ਤੇ ਪੰਜਾਬ ਦੇ ਵਿੱਚ 5 ਨਗਰ ਨਿਗਮ ਚੋਣਾਂ ਦੀ ਤਿਆਰੀ ਹੈ ਜੀ, ਲਿਸਟਾਂ ਫਾਈਨਲ ਹੋਣ ਲੱਗੀਆਂ। ਬਿਲਕੁਲ ਪ੍ਰਵੀਨ ਜੀ, ਇਹ ਬਕਾਇਦਾ ਤੌਰ ਤੇ ਉੱਤੇ 5 ਨਗਰ ਨਿਗਮ ਦੀਆਂ, ਵੈਸੇ ਨਗਰ ਨਿਗਮਾਂ ਦੀਆਂ ਚੋਣਾਂ ਇਹਨਾਂ 5 ਥਾਵਾਂ ਦੀਆਂ ਕਾਫੀ ਪਹਿਲਾਂ ਹੀ ਲੇਟ ਚੱਲ ਰਹੀ। ਇਹ ਲਗਭਗ ਜਨਵਰੀ ਦੇ ਵਿੱਚ ਇਹਨਾਂ ਦੀ ਹੱਦ ਮੁੱਕ ਚੁੱਕੀ ਹੈ, ਕਿਸੇ ਦੀ ਜਨਵਰੀ, ਕਿਸੇ ਦੀ ਫਰਵਰੀ, ਤੋਂ ਅਜੇ ਤੱਕ ਉਹ ਚੋਣਾਂ ਨਹੀਂ। ਕਾਰਨ ਉਹਦਾ ਲਿਸਟਾਂ ਨਹੀਂ ਬਣ ਪਾ ਰਹੀਆਂ ਸੀ, ਜਾਂ ਸਰਕਾਰ ਅਜੇ ਦੁਵਿਧਾ ਵਿੱਚ ਸੀ ਕਿ ਕੀ ਮਾਹੌਲ ਹੈ ਜਾਂ ਨਹੀਂ। ਸੋ ਜਲੰਧਰ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਹਾਂ ਹੁਣ ਅਸੀਂ ਇਸ ਕਾਰਵਾਈ ਤੇ ਅੱਗੇ ਵੱਧ ਸਕਦੇ ਹਾਂ। ਔਰ ਤੁਹਾਡੇ ਧਿਆਨ 'ਚ ਹੋਵੇ, ਜਦੋਂ ਨਿੱਜਰ ਹੋਰਾਂ ਨੂੰ ਹਟਾ ਕੇ ਮਹਿਕਮਾ ਬਲਬੀਰ ਸਿੰਘ ਹੋਰਾਂ ਨੂੰ ਦਿੱਤਾ ਸੀ, ਮੈਂ ਉਸੇ ਦਿਨੇ ਗੱਲ ਕੀਤੀ ਸੀ ਕਿ ਹੁਣ ਉਹ ਨਗਰ ਨਿਗਮ ਚੋਣਾਂ ਕਰਵਾਉਣਗੇ। ਸੋ ਇਸ ਲਈ ਹੁਣ ਬਕਾਇਦਾ ਤੌਰ ਤੇ ਪੰਜਾਬ ਦੇ 5 ਵੱਡੇ ਨਗਰ ਨਿਗਮ, 5 ਵੱਡੇ ਸ਼ਹਿਰਾਂ ਦੀਆਂ ਚੋਣਾਂ, ਜਿਹਦੇ ਵਿੱਚ ਪਟਿਆਲਾ ਹੈ ਜੀ, ਜਿਹਦੀ 22 ਜਨਵਰੀ ਨੂੰ ਮਿਆਦ ਮੁੱਕੀ ਹੋਈ ਹੈ, ਪਰ ਅਜੇ ਤੱਕ ਉਹਦੀਆਂ ਵੋਟਾਂ ਹੀ ਨਹੀਂ ਪੂਰੀ ਤਰ੍ਹਾਂ ਬਣੀਆਂ। ਬਾੜਬੰਦੀ ਦਾ ਕੰਮ ਅਜੇ ਵੀ ਚੱਲੀ ਜਾਂਦਾ, ਉਹਨੂੰ ਨਿਬੇੜਨ ਦੀ ਹਦਾਇਤ ਹੋ ਗਈ ਹੈ। ਇਸੇ ਤਰ੍ਹਾਂ ਜਲੰਧਰ ਹੈ ਜੀ, ਜਿੱਥੇ 25 ਜਨਵਰੀ ਨੂੰ ਉਹਨਾਂ ਦੀ ਵੀ ਮਿਆਦ ਖਤਮ ਹੋਈ ਆ, ਤੇ ਉੱਥੇ ਵੀ ਦੂਜੀ ਵਾਰ ਬਾੜਬੰਦੀ ਦਾ ਕੰਮ ਚੱਲ ਰਿਹਾ ਹੁਣ, ਤੇ ਉਹ ਕੰਮ ਨਿਬੜਦੇ ਹੁਣ ਵੋਟਾਂ ਪੈ ਸਕਦੀਆਂ। ਉਹਦੇ ਨਾਲ ਹੀ ਜਲੰਧਰ ਦੇ ਨਾਲ ਹੀ ਫਗਵਾੜਾ ਜੀ, ਉਹਦਾ ਨਗਰ ਨਿਗਮ ਦਾ ਵੀ ਕਾਰਜ ਮੁੱਕ ਚੁੱਕਿਆ, ਸਮਾਦ ਮੁੱਕ ਚੁੱਕਿਆ। 50 ਵਾਰਡ ਨੇ ਸ਼ਹਿਰ ਦੇ ਵਿੱਚ, ਤੇ ਉਹਨਾਂ ਦੀ ਦੁਬਾਰਾ ਸਾਰੀ ਲਿਸਟਾਂ ਤਿਆਰ ਲਗਭਗ ਹੋ ਗਈਆਂ, ਤੇ ਇਹਦੀ ਵੀ ਨਗਰ ਨਿਗਮ ਦੀਆਂ ਚੋਣਾਂ ਛੇਤੀ ਹੋ ਜਾਣਗੀਆਂ। ਇਸ ਤਰ੍ਹਾਂ ਲੁਧਿਆਣਾ ਹੈ, ਲੁਧਿਆਣਾ ਦੇ ਵਿੱਚ ਵੀ ਚੋਣਾਂ ਮਤਲਬ ਪੈਂਡਿੰਗ ਪਈਆਂ ਨੇ, ਤੇ ਬਾੜਬੰਦੀ ਦਾ ਕੰਮ ਅਜੇ ਮਤਲਬ ਕਿ ਸ਼ੁਰੂ ਵੀ ਨਹੀਂ ਹੋਇਆ। ਸੋ ਲੁਧਿਆਣਾ ਵਾਲੀ ਨੂੰ ਲੱਗਦਾ ਕਿ ਜੇ ਸਮਾਂ ਲੱਗਦਾ ਜਾਂ ਅੱਗੇ ਪਿੱਛੇ ਕਰਾਉਣੀਆਂ ਪੈਣ ਤਾਂ ਉਹ ਵੀ ਹੋ ਸਕਦੀਆਂ, ਜਾਂ ਇੱਕ ਰਫਾਵੜ ਤਰੀਕੇ ਨਾਲ ਕਰਾਉਣੀਆਂ ਤਾਂ ਉਹ ਵੀ ਹੋ ਸਕਦੀਆਂ ਨੇ। ਪਰ ਇਸੇ ਤਰ੍ਹਾਂ ਅੰਮ੍ਰਿਤਸਰ ਦਾ ਨਗਰ ਨਿਗਮ ਦਾ ਕਾਰਜਕਾਲ ਵੀ ਜਨਵਰੀ 'ਚ ਮੁੱਕ ਗਿਆ ਸੀਗਾ, ਪਰ ਅਜੇ ਤੱਕ ਚੋਣਾਂ ਨਹੀਂ, ਬਾੜਬੰਦੀ ਦਾ ਕੰਮ ਚੱਲ ਰਿਹਾ। ਅਜੇ ਵੀ 85 ਦੇ ਕਰੀਬ ਵਾਰਡ ਨੇ ਇੱਥੇ। ਸੋ ਇਹ 5, ਪਟਿਆਲਾ, ਜਲੰਧਰ, ਫਗਵਾੜਾ, ਲੁਧਿਆਣਾ ਤੇ ਅੰਮ੍ਰਿਤਸਰ, ਇਹਨਾਂ 5 ਦੇ ਵਿੱਚੋਂ 3-4 ਥਾਵਾਂ ਤੇ ਲਗਭਗ, ਕੁਝ ਥਾਵਾਂ ਤੇ ਦੂਜੀ ਵਾਰ ਬਾੜਬੰਦੀ, ਕੁਝ ਥਾਵਾਂ ਤੇ ਪਹਿਲੀ ਵਾਰ ਵੋਟਰ ਸੂਚੀਆਂ ਤਿਆਰ, ਤੇ ਲੁਧਿਆਣੇ ਦੇ ਕੰਮ ਨੂੰ ਛੱਡ ਕੇ ਬਾਕੀ 4 ਥਾਵਾਂ ਦੀ ਲਗਭਗ ਕਾਫੀ ਹੱਦ ਤੱਕ ਨਿਬੜਨ ਦੇ ਕਿਨਾਰੇ ਨੇ। ਤੇ ਇਹਨਾਂ 4 ਥਾਵਾਂ ਤੇ ਪਹਿਲਾਂ ਜਾਂ ਲੁਧਿਆਣੇ ਦੀ ਵੱਖਰੀ ਜਾਂ 5 ਦੀਆਂ ਇਕੱਠੀਆਂ ਕਰਾਉਣ ਦੀ ਕਵਾਇਦ ਹੈ ਸਰਕਾਰ,
ਕਿ ਮਾਹੌਲ ਬਣਿਆ ਜੀ, ਅਸੀਂ ਖਾਸਾ ਕੁਝ ਕਰਤਾ, ਆਪਣੀਆਂ ਗਰੰਟੀਆਂ ਦਿਖਾ ਲਈਏ, ਕੇਜਰੀਵਾਲ ਨੂੰ ਫਿਰ ਪੰਜਾਬ ਲਿਆਈਏ, ਘੁਮਾਈਏ, ਤੇ ਇਸ ਲਈ ਜੀ ਇਹ 5 ਨਗਰਾਂ ਦੀਆਂ ਚੋਣਾਂ ਕਿਸੇ ਵੀ ਸਮੇਂ ਐਲਾਨੀਆਂ ਜਾ ਸਕਦੀਆਂ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੁਸ਼ਤੀ ਸੰਘ ਦੀਆਂ ਚੋਣਾਂ ਦੀ। ਇਹਦੇ ਵਿੱਚ ਜਿਹੜਾ ਬਹੁਮਤ ਆ ਉਹ ਬ੍ਰਿਜ ਭੂਸ਼ਣ ਦੇ ਨਾਲ ਆ, ਪਰ ਪੰਜਾਬ ਨੇ ਹਰ ਵਾਰ ਦੀ ਤਰ੍ਹਾਂ, ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਰਿਐਕਟਿਵ ਮੰਨੇ ਜਾਂਦੇ ਨੇ, ਪੰਜਾਬ ਦੇ ਲੋਕ ਹਰ ਚੀਜ਼ ਦਾ ਜਵਾਬ ਦਿੰਦੇ ਨੇ, ਪੰਜਾਬ ਅੜੇਗਾ ਇਸ ਮਸਲੇ 'ਚ। ਪ੍ਰਵੀਨ ਜੀ, ਵੈਸੇ ਤਾਂ ਜਿਹੜੀਆਂ 2-4 ਸ਼ੀਟਾਂ ਚੋਂ ਇੱਕ ਚੋਂ ਕਲੋਜ਼ਰ ਰਿਪੋਰਟ ਤੇ ਦੂਜੀ ਦੇ ਵਿੱਚੋਂ ਸ਼ਿਕਾਇਤ ਪੱਤਰ, ਤੇ ਉਹਦੇ ਵਿੱਚੋਂ ਬੜੇ ਗੰਭੀਰ ਦੋਸ਼ ਵੀ ਸਾਹਮਣੇ ਆ ਰਹੇ ਨੇ, ਜਿਹੜੇ 6 ਪਹਿਲਵਾਨਾਂ ਦੇ ਹਵਾਲੇ ਨਾਲ, ਤੇ ਉਹਦੇ ਵਿੱਚੋਂ ਕਹਿੰਦੇ ਕੋ ਲੱਭ ਰਹੀਆਂ ਗੱਲਾਂ ਕਿ ਉਹਦੇ ਵਿੱਚ ਲਿਖਿਆ ਗਿਆ ਕਿ ਬਕਾਇਦਾ ਜੀ ਉਹ ਮਤਲਬ ਛੇੜਖਾਨੀ, ਪਿੱਛਾ ਕਰਨਾ, ਗਲਤ ਤਰੀਕੇ ਨਾਲ ਛੂਹਣਾ, ਉਹ ਸਾਰੀਆਂ ਥਾਵਾਂ ਤੋਂ ਜਿਹੜੇ ਸਬੂਤ ਮਿਲੇ ਨੇ ਉਹ ਬ੍ਰਿਜ ਭੂਸ਼ਣ ਦੇ ਖਿਲਾਫ ਜਾਂਦੇ। ਠੀਕ ਹੈ। ਉਹ ਚਾਰਜਸ਼ੀਟ 'ਚ ਕੋਈ ਚੀਜ਼ਾਂ ਦਰਜ ਹੈਗੀਆਂ ਨੇ, ਪਰ ਇਹ ਇੰਨੀਆਂ ਕਾਨੂੰਨੀ ਮਤਲਬ ਕਿ ਘੜਤਾਂ ਹੁੰਦੀਆਂ ਜਿਹਦੀਆਂ ਤੁਹਾਨੂੰ ਸਾਨੂੰ ਸਮਝ ਨਹੀਂ ਆਉਣੀ। ਜਦੋਂ ਅਦਾਲਤ 'ਚ ਪੇਸ਼ ਹੋਣੀਆਂ ਨੇ ਤਾਂ ਉਹਦੇ ਅਗਲੀ ਲਾਈਨ 'ਚ ਕਿਹੜੇ ਢੰਗ ਨਾਲ ਇਬਾਰਤ ਲਿਖੀ ਆ, ਪਤਾ ਹੀ ਲੱਗਣਾ ਕਿ ਉੱਥੋਂ ਮੋੜ ਕਿਵੇਂ ਕੱਟ ਜਾਣਾ ਚੀਜ਼ ਨੇ। ਸੋ ਇਸ ਲਈ ਉਹ ਬਚਣ ਦੀਆਂ ਚੋਰ ਮੋਰੀਆਂ ਇੰਨੀਆਂ ਕਮਾਲ ਦੀਆਂ ਹੁੰਦੀਆਂ, ਇਹ ਭਾਸ਼ਾ ਸ਼ੈਲੀ ਇਹੀ ਜਿਹੀ ਹੁੰਦੀ ਹੈ ਕਿ ਇਹ ਮੇਰੇ ਪਤਾ ਹੀ ਲੱਗਦਾ, ਤਾਂ ਵਕੀਲ ਦੱਸ ਸਕਦੇ ਨੇ ਉਹਦੇ ਵਿੱਚ ਕਿੰਨਾ ਕੁ ਘਿਰੇਗਾ। ਜਦੋਂ ਕਿ ਹੁਣ ਇਸ ਪਾਸੋਂ ਨੂੰ ਰਾਹਤ ਹੈ ਕਿ ਉਹਦੀ ਗ੍ਰਿਫਤਾਰੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਜ਼ਮਾਨਤ ਪਹਿਲਾਂ ਮਿਲ ਜਾਣੀ, ਕੇਸ ਚੱਲੀ ਜਾਵੇ। ਪਰ ਉਹ ਸਿੱਧਾ ਹੁਣ ਇਹ ਚੋਣ ਨਹੀਂ ਲੜਦਾ, ਕਿਉਂਕਿ ਇਹਦੀ ਜਿਹੜੀ ਮਿਆਦ ਹੱਦ, ਆਪਾਂ ਪਹਿਲਾਂ ਇੱਕ ਵਾਰ ਗੱਲ ਕੀਤੀ ਸੀ ਕਿ ਉਸ ਹਿਸਾਬ ਦੇ ਨਾਲ ਹੁਣ ਬ੍ਰਿਜ ਭੂਸ਼ਣ ਖੁਦ ਨਹੀਂ ਲੜ ਸਕਦਾ, ਤਾਂ ਉਹ ਆਪਣੇ 2 ਜਵਾਈਆਂ ਨੂੰ, ਇੱਕ ਮੁੰਡੇ ਦੇ ਸਾਲੇ ਨੂੰ, ਜਾਂ ਆਪਣੇ ਨੇੜਲਿਆਂ ਨੂੰ ਅਜੇ ਬਣਾਉਣ ਦੀ ਕਵਾਇਦ 'ਚ ਹੈ, ਜਦੋਂ ਕਿ ਸਰਕਾਰ ਕੁਝ ਹੋਰ ਨਾਮ ਚੱਕੀ ਫਿਰਦੀ ਆ। ਪਰ ਕੀ ਸਰਕਾਰ ਦੇ ਨਾਮ ਚੱਲਣਗੇ ਜਾਂ ਬ੍ਰਿਜ ਭੂਸ਼ਣ ਦੀ ਚੱਲੂਗੀ, ਇਹ ਪਹਿਲੂ ਅਹਿਮ ਹੈ। ਉਹਦਾ ਕਾਰਨ ਇਹ ਹੈ ਕਿ ਬਕਾਇਦਾ ਤੌਰ ਤੇ 25 ਇਕਾਈਆਂ ਨੇ ਜੀ। ਠੀਕ ਹੈ। ਜਿਹੜੀਆਂ ਸੂਬਿਆਂ ਦੀ ਆਪਾਂ ਗੱਲ ਕਰਦੇ ਹਾਂ, ਮੈਂ ਤਾਂ ਹੀ ਗੱਲ ਕਰਦਾ ਸੀ ਕਿ ਹਰੇਕ ਸੂਬੇ ਦੇ 2 ਬੰਦੇ ਨੇ, ਤੇ 25 ਦੇ ਹਿਸਾਬ ਨਾਲ 50 ਬੰਦੇ ਸਿੱਧੇ ਬਣਦੇ ਨੇ। ਠੀਕ ਹੈ। ਤੇ ਕੁਝ ਥਾਵਾਂ ਦੇ ਇੱਕ ਮੈਂਬਰ ਤੋਂ 52 ਜਾਂ 53 ਵੋਟਾਂ ਨੇ ਸ਼ਾਇਦ ਜਿਹੜੀਆਂ ਪੈਣੀਆਂ ਨੇ। ਇਹਨਾਂ 25 ਇਕਾਈਆਂ ਦੇ ਵਿੱਚੋਂ ਲਗਭਗ 23 ਇਕਾਈਆਂ ਪੂਰੀ ਤਰ੍ਹਾਂ ਬ੍ਰਿਜ ਭੂਸ਼ਣ ਦੇ ਚੁੰਗਲ 'ਚ ਨੇ। 23 ਇਕਾਈਆਂ ਦੇ ਨੁਮਾਇੰਦੇ ਬ੍ਰਿਜ ਭੂਸ਼ਣ ਦੇ ਨਾਲ ਨੇ। ਹੁਣ ਉਹਨਾਂ ਦੀ ਕਿਹੜੀ ਮਜਬੂਰੀ ਆ, ਕਿਹੜੇ ਪਹਿਲੂ ਨੇ, ਕੀ ਕੋਈ ਛਕਣ ਛਕਾਈ ਦੀ ਗੱਲ ਆ, ਜਾਂ ਇਸ ਕਾਲ ਕੋਠੜੀ 'ਚ ਉਹਨਾਂ ਨੇ ਵੀ ਕੋਈ ਮੂੰਹ ਕਾਲੇ ਕੀਤੇ ਨੇ, ਕੋਈ ਕਾਲੀਆਂ ਕਰਤੂਤਾਂ ਨੇ, ਜਾਂ ਇਹਨੇ ਜਾਣ ਕੇ ਮਤਲਬ ਕਿ ਦਾਗੀ ਬਣਾਏ ਨੇ। ਉਹ ਕਹਿੰਦਾ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਕਹਿੰਦਾ ਕਿ ਉਹਨੇ ਥੱਪੜ ਮਾਰਤਾ, ਕਹਿੰਦਾ ਗੱਡੀ 'ਚ ਮੇਰਾ ਮੁੰਡਾ ਵੀ ਆ, ਉਹਦੇ ਮਾਰ ਕੇ ਦਿਖਾ। ਕਹਿੰਦਾ ਗੱਡੀ ਦੇ ਵਿੱਚ ਮੇਰੀ ਘਰ ਵਾਲੀ ਆ, ਉਹਦੇ ਵੀ ਥੱਪੜ ਮਾਰ ਕੇ ਦਿਖਾ, ਆ ਮੇਰੀ ਕੁੜੀ ਵੀ ਨਾਲ, ਕਹਿੰਦਾ ਉਹਨੇ ਉਹਦੇ ਵੀ ਕਿੱਕ ਤੇ। ਜਦੋਂ ਸਾਰਿਆਂ ਸਿੱਟੇ ਉਹ ਕਹਿੰਦੇ ਤੂੰ ਤਾਂ ਖਾਦੇ ਸੀ, ਆਪਣਾ ਟੱਬਰ ਕਾਹਤੇ ਕਟਾਇਆ? ਕਹਿੰਦਾ ਘਰੇ ਜਾ ਕੇ ਐਂ ਤਾਂ ਨਹੀਂ ਕਹਿਣਗੇ ਕਿ ਪਿਓ ਕੱਲਾ ਹੀ ਕੁੱਟ ਖਾ ਕੇ ਆ ਗਿਆ। ਹਾਂਜੀ। ਸੋ ਇਹ ਇਸ ਲਈ ਕਿਤੇ ਇਹ ਤਾਂ ਨਹੀਂ ਕਿ ਬ੍ਰਿਜ ਭੂਸ਼ਣ ਦੇ ਨਾਲ ਉਹਨਾਂ ਦੇ ਮੂੰਹ ਕਾਲੇ ਕਰਾਏ ਹੋਣਗੇ, ਕੱਲ ਨੂੰ ਮੈਂ ਫਸੂ ਤਾਂ ਇਹ ਵੀ ਨਾਲ ਫਸਣਗੇ, ਇਸ ਲਈ ਮੇਰੇ ਨਾਲ ਤਾਂ ਰਹਿਣਗੇ। ਚੋਰ ਮਸੇਰੇ ਭਾਈ ਤਾਂ ਨਹੀਂ ਕਿਤੇ ਉਹ ਸਾਰੇ ਜੀ। ਸੋ ਇਸ ਲਈ ਇਹ ਸਾਰੇ ਪਹਿਲੂਆਂ ਦੀ ਗਹਿਨ ਸਵਾਲ ਹੈ, ਇਹ ਵੱਡਾ ਸਵਾਲ ਹੈ, ਗੰਭੀਰ ਸਵਾਲ ਹੈ ਕਿ ਇਹਦੇ ਪਿੱਛੇ ਕੋਈ ਘੜਤ ਤਾਂ ਨਹੀਂ। ਤੇ ਸਿਆਸੀ ਪਾਰਟੀਆਂ ਦੀ, ਸਿਆਸੀ ਧਿਰਾਂ ਦੀ ਕੀ ਮਜਬੂਰੀ ਹੈ ਕਿ ਜਿਸ ਬੰਦੇ 'ਚ ਚਾਰਜਸ਼ੀਟ 'ਚ ਵੀ ਜੇ ਸਵਾਲ ਲੱਗਦੇ ਹੋਣ, ਜਿਸ 'ਚ ਪਦਮ ਸ਼੍ਰੀ, ਵੱਡੇ ਇਨਾਮ ਜੇਤੂ ਖਿਡਾਰੀ, 골ਡ ਮੈਡਲ ਜੇਤੂ ਖਿਡਾਰੀ ਦੋਸ਼ ਲਾ ਰਹੇ ਹੋਣ, ਉੱਥੇ ਵੀ ਸਰਕਾਰ ਸੁਣਨ ਦੀ ਤਿਆਰ ਨਾ ਹੋਵੇ। ਤੇ ਬ੍ਰਿਜ ਭੂਸ਼ਣ ਇਸ ਚੋਣਾਂ ਦੇ ਵਿੱਚ 25 ਇਕਾਈਆਂ 'ਚੋਂ 23 'ਚ ਬਹੁਮਤ ਰੱਖਦਾ ਹੈ, ਇੱਕ ਪੰਜਾਬ ਸੂਬਾ ਤੇ ਇੱਕ ਮਹਾਰਾਸ਼ਟਰ ਸੂਬਾ ਜੀ। ਇਹ 2 ਸੂਬਿਆਂ ਦੇ ਨੁਮਾਇੰਦੇ ਨੇ ਜਿਹੜੇ ਉਲਟ ਵੋਟ ਪਾਉਣਗੇ, ਕਹਿੰਦੇ ਇਹ ਉਹਦੇ ਨਾਲ ਨਹੀਂ ਜਾਣਗੇ। ਪਰ ਇਹਨਾਂ ਦੀਆਂ 4 ਵੋਟਾਂ ਨਾਲ ਉਹਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਪਰ ਸਵਾਲ ਫਰਕ ਦਾ ਨਹੀਂ ਹੁੰਦਾ, ਸਵਾਲ ਵਿਰੋਧ ਜਤਾਉਣ ਦਾ ਹੁੰਦਾ। ਜੇ 4 ਵੋਟਾਂ ਵੀ ਵਿਰੋਧ 'ਚ ਪਈਆਂ ਤਾਂ ਇਹ ਪਤਾ ਲੱਗ ਜੂਗਾ ਕਿ ਅਣਖ ਕਿਹਨਾਂ ਦੀ ਜਾਗਦੀ ਹੈ, ਜ਼ਮੀਰ ਕਿਹਨਾਂ ਦੀ ਜਾਗਦੀ ਆ। ਕਿਉਂਕਿ ਬ੍ਰਿਜ ਭੂਸ਼ਣ ਦੇ ਕਾਰਿਆਂ ਤੋਂ, ਉਹਦੇ ਢੰਗ ਤਰੀਕਿਆਂ ਤੋਂ ਪੰਜਾਬ ਇਕਾਈ ਦੇ ਮੁਖੀ ਕਰਤਾਰ ਸਿੰਘ ਪਹਿਲਾਂ ਵੀ ਵਿਰੋਧਤਾ ਪ੍ਰਗਟਾਉਂਦੇ ਰਹੇ ਨੇ। ਇਸ ਲਈ ਉਹਨਾਂ ਦੇ ਨੁਮਾਇੰਦੇ ਇਹਨੂੰ ਵੋਟ ਨਹੀਂ ਪਾਉਣਗੇ ਮੰਨਿਆ ਜਾ ਰਿਹਾ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਨਾਲ ਵੀ ਉਹਦਾ ਜਿਸ ਤਰ੍ਹਾਂ ਉੱਥੇ ਉਹ ਅੜਦੇ ਰਹੇ ਨੇ, ਉਸ ਤਰ੍ਹਾਂ ਮਹਾਰਾਸ਼ਟਰ ਦੇ ਨੁਮਾਇੰਦੇ ਵੀ ਉਹਨੂੰ ਵੋਟ ਨਹੀਂ ਪਾਉਣਗੇ। ਪਰ 23 ਬੰਦੇ ਜੇ ਵੋਟ ਪਾਉਂਦੇ ਨੇ, ਇਹਦਾ ਮਤਲਬ ਕੀ ਬ੍ਰਿਜ ਭੂਸ਼ਣ ਆਪਣੇ ਚਹੇਤਿਆਂ ਨੂੰ ਉਮੀਦਵਾਰ ਬਣਾਏਗਾ। ਤੇ ਫਿਰ ਅਮਿਤ ਸ਼ਾਹ ਦਾ ਦਿੱਤਾ ਭਰੋਸਾ, ਰਾਜ ਠਾਕਰ ਦਾ ਕੀਤਾ ਵਾਅਦਾ ਕਿ ਜੀ ਬ੍ਰਿਜ ਭੂਸ਼ਣ ਤੇ ਉਹਦੇ ਰਿਸ਼ਤੇਦਾਰ ਤੇ ਉਹਦੇ ਨੇੜਲੇ ਕਮੇਟੀ 'ਚ ਨਹੀਂ ਹੋਣਗੇ, ਉਹ ਕਿੱਥੇ ਹਵਾ ਹੋ ਜਾਊਗਾ। ਸੋ ਵੈਸੇ ਵਾਅਦੇ ਤਾਂ ਹੋਰ ਵੀ ਬਹੁਤ ਕੀਤੇ ਸੀ, ਸਰਕਾਰਾਂ ਦੇ ਵਾਅਦੇ ਕਦ ਵਫਾ ਹੋਏ ਨੇ। ਇੱਕ ਵਾਅਦਾ ਹੋਰ ਟੁੱਟ ਜਾਊਗਾ, ਉਹਨਾਂ ਬਸ਼ਰਮਾਂ ਨੂੰ ਕੀ ਫਰਕ ਪੈਂਦਾ ਪ੍ਰਵੀਨ ਜੀ। ਬਿਲਕੁਲ। ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਪੁਰਦੀ, ਹਰ ਫੱਟੜ ਮੱਥਾ ਨਹੀਂ ਚੁੱਕਦਾ, ਬੰਨ ਲਾਇਆ ਹਰ ਛਲ ਨਹੀਂ ਰੁਕਦੀ। ਇਹ ਪੰਜਾਬ ਦੇ ਲੋਕਾਂ ਦੀ ਤਸਵੀਰ ਹੈ ਇਹਨਾਂ ਚੰਦ ਲਾਈਨਾਂ ਦੇ ਵਿੱਚ। ਇਹ ਜਿਹੜੇ ਹਰਭਜਨ ਸੋਹੀ ਜੀ ਦੀ ਸ਼ਾਇਦ ਤੁਹਾਨੂੰ ਯਾਦ ਹੋਊਗੀ, ਤੁਸੀਂ ਖੁਦ ਸਾਹਿਤਕ ਸ਼ਖਸੀਅਤ ਹੋ, ਤੇ
ਉਹਨਾਂ ਦੀ ਰਚਨਾ ਕਾਫੀ ਮਕਬੂਲ ਹੋਈ ਸੀ। ਜਗਤਾਰ ਸਿੰਘ ਜਦੋਂ ਸ਼ਹੀਦ ਹੋ ਗਏ ਸਨ, ਉਹਨਾਂ ਨੂੰ ਜਦੋਂ ਲਾਠੀਚਾਰਜ ਹੋਇਆ ਸੀ, ਜਦੋਂ ਪ੍ਰੋਟੈਸਟ ਕਰ ਰਹੇ ਸਨ ਸਟੂਡੈਂਟਸ, ਉਦੋਂ ਦੀ ਗੱਲ ਹੈ। ਤੇ ਉਹਨਾਂ ਨੇ ਫਿਰ ਇਹ ਵੀ ਕਿਹਾ, ਹਰ ਗੂੰਗੇ ਫੱਟ ਨਾਰਾ ਫੁੱਟੂ, ਹਰ ਨਾਰਾ ਲਲਕਾਰ ਬਣੇਗਾ, ਹਰ ਜਿਉਂਦਾ ਦਿਲ ਬਾਗੀ ਹੂ, ਹਰ ਬਾਗੀ ਜਗਤਾਰ ਬਣੇਗਾ। ਹਾਂਜੀ, ਇਹ ਹਰ ਮਿੱਟੀ ਦੀ ਆਪਣੀ ਖਸਲਤ ਹੈ, ਹਰ ਮਿੱਟੀ ਕੁੱਟਿਆ ਨਹੀਂ ਪੁਰਦੀ। ਠੀਕ ਹੈ, ਉਹਦਾ ਗਲਬਾ ਹੈ, ਉਹ ਬੜਾ ਤਾਕਤਵਰ ਬੰਦਾ, ਬੰਦੇ ਦੇ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਬੜਾ ਘਟੀਆ ਕਿਸਮ ਦਾ ਇਨਸਾਨ ਵੀ ਹੈ। ਤੇ ਪਰ ਮਹਾਰਾਸ਼ਟਰ ਤੇ ਪੰਜਾਬ ਨੇ ਆਪਣੀ ਜਿਹੜੀ ਹੋਂਦ ਹੈ, ਜਿਹੜੀ ਇਹਨਾਂ ਦੀ ਅਸਲ ਦੇ ਵਿੱਚ ਜੋ ਇੱਕ ਮਿੱਟੀ ਦੀ ਇੱਕ ਆਪਣੀ ਖਸਲਤ ਹੁੰਦੀ ਹੈ, ਉਹ ਜਿਉਂਦੀ ਜਾਗਦੀ ਰੱਖੀ ਹੈ। ਇਹਦੇ ਲਈ ਵਾਕਈ ਕਾਬਲੇ ਤਾਰੀਫ। ਔਰ ਬਹੁਤ ਵਾਰ ਸ਼ਰਮਾ ਜੀ, ਕਈ ਇਨਸਾਨਾਂ ਨੂੰ ਕਈ ਵਾਰੀ ਇਹ ਵਹਿਮ ਹੋ ਜਾਂਦਾ ਹੈ ਕਿ ਜੇ ਅਸੀਂ ਆ ਤਾਂ ਦਿਨ ਚੜ੍ਹਦਾ ਨਹੀਂ। ਬਿਲਕੁਲ। ਪਰ ਉਹ ਭੁੱਲ ਜਾਂਦੇ ਨੇ ਕਿ ਹਰ ਜ਼ਖਮੀ ਮੱਥਾ ਨਹੀਂ ਝੁਕਦਾ, ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ ਲਾਇਆ ਹਰ ਛਲ ਨਹੀਂ ਰੁਕਦੀ। ਬਥੇਰੇ ਬ੍ਰਿਜ ਭੂਸ਼ਣ ਵਰਗੇ ਲੋਕ ਇਸ ਸਿਸਟਮ ਨੂੰ ਚੁਣੌਤੀ ਗਏ, ਚਲੇ ਜਾਣਗੇ, ਇਹਨਾਂ ਦਾ ਵੀ ਹੱਲ ਹੋ ਜਾਣਾ ਛੇਤੀ। ਜਦੋਂ ਲੋਕ ਉੱਠ ਖੜਨ, ਲੋਕਾਂ ਮੂਹਰੇ ਕੋਈ ਗੱਲ ਵੀ ਨਹੀਂ ਅੜਦੀ। ਤੇ ਆਪਾਂ ਅਖੀਰਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਨਾਂ ਬਦਲੀ ਦੀ। ਕਹਿੰਦੇ ਵੀ ਜੇ ਕਿਤੇ ਨਾਂ ਬਦਲਿਆ, ਸਬਜ਼ੀਆਂ ਦੇ ਵੀ ਕਿਤੇ ਨਾਂ ਬਦਲੇ ਹੁੰਦੇ ਗਏ ਹੁੰਦੇ ਨਾ, ਤੇ ਰੰਗ ਦੇ ਆਧਾਰ ਤੇ ਇਹਨਾਂ ਦੇ ਵਿਚਾਰਿਆਂ ਨਾਲ ਵੀ ਨਾਂ ਬਦਲੇ ਜਾਣੇ ਸੀ। ਹੋ ਸਕਦਾ ਸ਼ਿਮਲਾ ਮਿਰਚ ਦਾ ਨਾਂ ਕੁਛ ਹੋਰ ਧਰਿਆ ਹੁੰਦਾ, ਹੋ ਸਕਦਾ ਜਿਹੜੀਆਂ ਹਰੀਆਂ ਸਬਜ਼ੀਆਂ ਨੇ, ਕਿਉਂਕਿ ਹਰਾ ਰੰਗ ਇੱਕ ਅਲੱਗ ਤਰ੍ਹਾਂ ਦੀ ਪਹਿਚਾਣ ਰੱਖਦਾ, ਤੇ ਜਿਹੜਾ ਭਗਵਾਂ ਰੰਗ ਉਹ ਅਲੱਗ ਤਰ੍ਹਾਂ ਦੀ। ਹੋ ਸਕਦਾ ਟਮਾਟਰ ਵਰਗਿਆਂ ਦੀ ਅਹਿਮੀਅਤ ਵੱਧ ਜਾਂਦੀ। ਪਰ ਨਹੀਂ ਹੋ ਸਕਦਾ ਨਹੀਂ ਜੀ ਹੋ ਸਕਦਾ ਇਹਨਾਂ ਨੇ ਸਾਇੰਸਦਾਨੀਆਂ ਨੂੰ ਲਾਇਆ ਵਾ ਹੋਵੇ ਕਿ ਹੁਣ ਭਗਵੇ ਰੰਗ ਦਾ ਘਾਹ ਹੈਗਾ, ਉਹ ਹਰਾ ਘਾਹ ਨਹੀਂ ਹੋਣਾ ਚਾਹੀਦਾ। ਬਿਲਕੁਲ ਸਹੀ ਹੈ ਜੀ। ਨਹਿਰੂ ਮੈਮੋਰੀਅਲ ਲਾਇਬ੍ਰੇਰੀ, ਉਹਦਾ ਨਾਂ ਵੀ ਬਦਲਤਾ ਮੋਦੀ ਸਰਕਾਰ ਨੇ। ਸ਼ਰਮਾ ਦੇਖੋ, ਨਾਂ ਬਦਲੀ ਚ ਬਹੁਤ ਮਾਰ ਨੇ ਇਹਨਾਂ ਨੂੰ। ਹੁਣ ਆਪਣੇ ਇਤਿਹਾਸਕ ਨਾਵਾਂ ਤੋਂ ਵੀ ਡਰ ਲੱਗਦਾ। ਮੈਂ ਕਹਿਣਾ, ਚਾਹੇ ਉਹਨਾਂ ਨੇ ਕੁਝ ਮੁਗਲ ਰਾਜਾਂ ਦੇ ਸਮੇਂ ਜੇ ਨਾਂ ਰੱਖ ਹੋਏ, ਮੰਨ ਲਓ ਕੁਝ, ਹਾਂਜੀ, ਉਹ ਨਾਂ ਹੋ ਸਕਦਾ ਕਿ ਉਹਨਾਂ ਨੇ ਆਪਣੀ ਚੜ੍ਹਤ ਦੇ ਨਾਂ ਤੇ ਰੱਖੇ ਹੋਣ। ਪਰ ਜੇ ਤੁਹਾਨੂੰ ਉਹ ਯਾਦ ਦਿਵਾਉਂਦੇ ਨੇ ਕਿ ਹਾਂ ਭਾਈ, ਸਾਡੇ ਤੇ ਮੁਗਲ ਸਰਕਾਰਾਂ ਨੇ ਕੋਈ ਜ਼ੁਲਮ ਢਾਇਆ ਸੀ, ਮੈਂ ਮੁਗਲ ਸਰਕਾਰਾਂ ਦੀ ਗੱਲ ਕਰ ਰਿਹਾ, ਕਿਸੇ ਭਾਈਚਾਰੇ ਦੀ ਨਹੀਂ। ਇਸ ਮੌਕੇ ਇਹ ਬਣਾਇਆ ਜਾ ਰਿਹਾ ਕਿ ਮੁਗਲ ਸਰਕਾਰ ਦਾ ਮਤਲਬ ਮੁਸਲਿਮ ਭਾਈਚਾਰਾ। ਬਿਲਕੁਲ ਸਹੀ। ਇਹ ਬੜੀ ਇੱਕ ਫਿਤਰਤ ਨਾਲ ਢੰਗ ਤਰੀਕਾ ਬਦਲਿਆ ਜਾਂਦਾ। ਮੈਂ ਕਹਿੰਦਾ, ਜੇ ਉਹਨਾਂ ਨੇ ਆਪਣੀ ਚੜ੍ਹਤ ਲਈ ਵੀ ਨਾਂ ਰੱਖੇ, ਤਾਂ ਤੁਸੀਂ ਉਹਨਾਂ ਨਾਵਾਂ ਨੂੰ ਤਾਂ ਕਾਇਮ ਰੱਖੋਗੇ, ਤੁਸੀਂ ਉਹਨਾਂ ਦੇ ਧੱਕੇਸ਼ਾਹੀਆਂ ਦੀ, ਉਹਦੀਆਂ ਬਦਸਲੂਕੀਆਂ ਨੂੰ ਯਾਦ ਰੱਖੋ। ਤੁਸੀਂ ਇਤਿਹਾਸ ਨੂੰ ਨਾ ਕਿਉਂ ਬਦਲਦੇ ਹੋ? ਮੈਂ ਇਸ ਗੱਲ ਦੇ ਉੱਤੇ ਵੀ ਬਹੁਤ ਦੇਰ ਸਵਾਲ ਖੜਾ ਕਰਦਾ ਨਾ ਕਿ ਜੇਕਰ ਅਕਾਲ ਤਖਤ ਸਾਹਿਬ ਨੂੰ ਢਾਇਆ, ਉਹਨਾਂ ਨੇ ਇੰਨੀ ਕਾਹਲੀ ਨਾਲ ਬਣਵਾਇਆ, ਜਾਂ ਸਾਡੇ ਲੀਡਰਾਂ ਵੀ ਸ਼ਾਮਲ ਹੋਏ, ਸਾਨੂੰ ਉਹ ਇਤਿਹਾਸ ਸਾਂਭਣਾ ਚਾਹੀਦਾ ਸੀ। ਸਾਨੂੰ ਉਹ ਯਾਦ ਰਹੇ ਕਿ ਸਾਡੇ ਤੇ ਆਹ ਹਮਲਾ ਹੋਇਆ, ਸਾਨੂੰ ਉਹਨੂੰ ਉਸੇ ਤਰ੍ਹਾਂ ਸੇਜ ਲੈਣਾ ਚਾਹੀਦਾ ਸੀ। ਅਸੀਂ ਆਪਣੇ ਇਤਿਹਾਸ ਨੂੰ ਕਿਉਂ ਨਹੀਂ ਸਾਂਭ ਪਾਉਂਦੇ? ਇਹ ਵੱਡਾ ਸਵਾਲ ਹੈ। ਤੇ ਇਸੇ ਤਰ੍ਹਾਂ ਰਾਜਨੀਤਿਕ ਤੌਰ ਦੇ ਉੱਤੇ ਕੁਝ ਲੀਡਰਾਂ ਨੇ, ਕੁਝ ਚਹੇਤਿਆਂ ਨੇ ਜੇ ਆਪਣੇ ਨਾਂ ਪਾਲ ਲਏ, ਤੁਸੀਂ ਉਸ ਲੀਕ ਦੇ ਬਰਾਬਰ ਵੱਡੀ ਲੀਕ ਖਿੱਚੋ ਨਾ। ਤੁਸੀਂ ਇਹ ਸੋਚਦੇ ਹੋ ਕਿ ਜੇ ਅਸੀਂ ਇਤਿਹਾਸ ਰਚ ਨਹੀਂ ਸਕਦੇ ਤਾਂ ਪੁਰਾਣਾ ਇਤਿਹਾਸ ਮਿਟੇ ਦਿਓ। ਮਤਲਬ ਮੌਜੂਦਾ ਸਟੇਡੀਅਮ ਜਿਹੜਾ ਦੁਨੀਆ ਦਾ ਕਹਿੰਦੇ ਭਾਰਤ ਦੇ ਸਭ ਤੋਂ ਵੱਡਾ ਸਟੇਡੀਅਮ ਹੈ, ਉਹਦਾ ਨਾਂ ਮੋਦੀ ਦੇ ਨਾਂ ਤੇ ਹੋਊਗਾ। ਜੀ। ਤੇ ਪਰ ਜਿਸ ਘਰ ਦੇ ਵਿੱਚ ਜਵਾਹਰ ਲਾਲ ਨਹਿਰੂ 16 ਸਾਲ ਤੋਂ ਵੱਧ ਸਮਾਂ ਰਿਹਾ, ਤੇ ਉਸ ਨੂੰ ਜੇ ਉਹਦੇ ਮੈਮੋਰੀਅਲ ਤੇ ਲਾਇਬ੍ਰੇਰੀ ਬਣਾ ਦਿੱਤਾ ਗਿਆ, ਤਾਂ ਉਹਦਾ ਨਾਮ ਮੈਂ ਬਦਲੂੰਗਾ। ਇੱਥੇ ਅਬਾਨੀ ਅਡਾਨੀਆਂ ਦੇ ਨਾਂ ਦੇ ਉੱਤੇ ਗੈਲਰੀਆਂ ਵੀ ਹੋਣਗੀਆਂ ਸਟੇਡੀਅਮਾਂ ਦੇ ਵਿੱਚ ਜੀ। ਪਟੇਲ ਨਾਂ ਦਾ 에ਅਰਪੋਰਟ ਹੋਊਗਾ ਗੁਜਰਾਤ ਦਾ, ਹੈ ਨਾ, ਪਰ ਉਹਦੇ ਉੱਤੇ ਬੋਰਡ ਲੱਗਿਆ ਹੋਊਗਾ ਅਡਾਨੀ ਦਾ। ਇੱਥੇ ਨਹਿਰੂ ਜਿਹੜਾ ਦੇਸ਼ ਦਾ ਪਹਿਲਾ ਪ੍ਰਧਾਨ, ਮੈਂ ਕਹਿੰਦਾ ਤੁਹਾਡਾ ਉਹਦਾ ਰਾਜਨੀਤਿਕ ਵਿਵਾਦ ਹੋਵੇ ਤੁਹਾਡੇ ਨਾਲ, ਉਹਦੇ ਵਿੱਚ ਲੱਖ ਊਣਤਾਈਆਂ ਹੋਣ, ਉਹ ਜੇਕਰ ਆਜ਼ਾਦੀ ਤੋਂ ਬਾਅਦ ਪਹਿਲਾ ਪ੍ਰਧਾਨ ਮੰਤਰੀ ਬਣਿਆ, ਤਾਂ ਉਸ ਨੂੰ ਵੀ ਕੋਈ ਅਧਿਕਾਰ ਹੋਊਗਾ ਕਿ ਉਹਦੇ ਨਾਂ ਤੇ ਵੀ ਕੁਝ ਹੋਵੇ। ਤੇ ਇਸ ਲਈ ਇਹ ਸੌੜੀ ਸਿਆਸਤ ਚੋਂ ਜਨਮਿਆ ਆਪਾਂ ਨੂੰ ਲੱਗਦਾ ਕਿ ਕਹਿੰਦੇ ਜੀ ਨਹੀਂ ਜੀ, ਅਸੀਂ ਨਹਿਰੂ ਮੈਮੋਰੀਅਲ ਅਜਾਇਬ ਘਰ ਤੇ ਲਾਇਬ੍ਰੇਰੀ ਦਾ ਨਾਂ ਬਦਲ ਕੇ ਹੁਣ ਪ੍ਰਧਾਨ ਮੰਤਰੀ ਅਜਾਇਬ ਘਰ ਤੇ ਲਾਇਬ੍ਰੇਰੀ ਕਰਤਾ। ਬੜੀ ਬਹਾਦਰੀ ਹੈ ਜਨਾਬ। ਠੀਕ ਹੈ, ਵਾਹ। ਸੋ ਇਸ ਲਈ ਇਹ ਬੀਜੇਪੀ ਇਹ ਚਾਹੁੰਦੀ ਹੈ ਕਿ ਜਾਂ ਤਾਂ ਕਮਲ ਦੇ ਫੁੱਲ ਵਾਲੇ ਚਿੰਨ੍ਹ ਹੋਣ, ਅਯੋਧਿਆ ਦੇ ਵਿੱਚ ਪਾਰਕ ਬਣਾਏ, ਚੌਂਕ ਬਣਾਏ, ਉਹਨਾਂ 'ਚ ਵੀ ਕਮਲ ਦੇ ਫੁੱਲਾਂ ਵਾਲੇ ਚੌਂਕ ਬਣਾਏ। ਠੀਕ ਹੈ ਨਾ, ਇਹ ਉਵੇਂ ਹੀ ਹੈ ਜਿਵੇਂ ਮਾਇਆਵਤੀ ਨੇ ਪਾਰਕਾਂ ਦੇ ਵਿੱਚ ਹਾਥੀ ਦੇ ਬੁੱਤ ਲਾ ਲਏ ਸੀ। ਇਹ ਕੋਈ ਫਰਕ ਨਹੀਂ ਹੈ ਇਹਨਾਂ 'ਚ ਔਰ ਉਹਨਾਂ 'ਚ। ਇਹ ਸਭ ਉਹੀ ਨੇ ਜਿਨ੍ਹਾਂ ਨੂੰ ਲੱਗਦਾ ਕਿ ਹਰ ਚੀਜ਼ 'ਚ ਪਾਰਟੀ ਹੋਵੇ, ਦੇਸ਼ ਜਾਵੇ ਢੱਠੇ ਖੂਹ 'ਚ, ਲੋਕਾਂ ਨੂੰ ਮੂਰਖ ਬਣਾਉਣਾ ਸਾਨੂੰ ਆਉਂਦਾ ਹੈ। ਇਸ ਲਈ ਲੱਗਦਾ ਕਿ ਐ ਨਾ ਬਦਲ ਕੇ ਵੀ ਸ਼ਾਇਦ ਸਾਡੀਆਂ ਵੋਟਾਂ ਵੱਧ ਜਾਣੀਆਂ। ਸੋ ਇਹ ਵੋਟਾਂ ਦੀ ਸੌੜੀ ਬਦਲਾਖੋਰੀ ਦੀ ਔਰ ਹਲਕੇ ਪੱਧਰ ਦੀ ਸਿਆਸਤ ਹੈ ਜਿਹੜੀ ਲਗਾਤਾਰ ਦਸਤੂਰ ਜਾਰੀ ਹੈ।
ਜੀ, 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 ਬਿਲਕੁਲ ਜੀ। ਸ਼ਰਮਾ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜੇ ਕਈ ਅਹਿਮ ਖਬਰਾਂ ਤੇ ਤੁਸੀਂ ਜਾਣਕਾਰੀਆਂ ਦਿੱਤੀਆਂ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਜੀ, ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।